ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਸਾਂਝੀ ਸੱਥ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤੁਹਾਡੇ ਲਈ 3 ਤੋਂ 4 ਵਜੇ ਦੇ ਸਮੇਂ ਦੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਹਾਂ। ਮੈਂ ਰਾਜਕਰਮੀਤ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਮੀਤ ਸਿੰਘ ਜੀ। ਦੁਨੀਆ ਭਰ ਦੇ ਵਿੱਚ ਕਿਸੇ ਵੀ ਮਾਧਿਅਮ ਜ਼ਰੀਏ ਕੋਈ ਸਾਨੂੰ ਪੰਜਾਬੀ ਰੇਡੀਓ ਤੇ ਜਿੰਨੇ ਵੀ ਦਰਸ਼ਕ ਸਰੋਤੇ ਸੁਣ ਰਹੇ ਨੇ, ਦੇਖ ਰਹੇ ਨੇ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਾਂਝੀ ਸੱਥ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਟਰੱਕ ਅਤੇ ਟ੍ਰੇਲਰਸ ਇਕਵਿਪਮੈਂਟ ਦੇ ਲੋਨਸ ਦਾ ਵੀ ਕੰਮ ਕਰਦੇ ਹਨ। ਕਾਲ ਮੋਹਨ ਸਿੰਘ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ। ਵੱਖ-ਵੱਖ ਜੋ ਮੁੱਦੇ ਚੱਲ ਰਹੇ ਆ, ਉਹਨਾਂ ਦੇ ਉੱਤੇ ਆਪਣੀ ਨਜ਼ਰ ਰਹਿੰਦੀ ਆ। ਕੱਲ ਜੋ ਪੰਜਾਬ ਦੇ ਵਿੱਚ ਵਾਪਰਿਆ, ਉਸ ਵਿਸ਼ੇ ਨੂੰ ਲੈ ਕੇ ਅੱਜ ਆਪਾਂ ਹਾਜ਼ਰ ਹੋ ਚੁੱਕੇ ਹਾਂ। ਇਸ ਸਾਂਝੀ ਸੱਥ ਦੇ ਵਿੱਚ ਤੁਹਾਡੇ ਵਿਚਾਰਾਂ ਦਾ ਵੀ ਸਵਾਗਤ ਹੋਵੇਗਾ। ਤੁਸੀਂ ਵੀ ਆਪਣੇ ਜੋ ਵਿਚਾਰ ਹੈ ਉਹ ਤੁਸੀਂ ਸਾਂਝੇ ਕਰ ਸਕੋਗੇ। ਪਟਿਆਲੇ ਦੇ ਵਿੱਚ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਪਹਿਲੋਂ ਜਿਹੜੇ ਇੱਕ ਸਿੰਗਲਾ ਸੀਗਾ, ਹਰੀਸ਼ ਸਿੰਗਲਾ, ਉਸ ਨੇ ਜਿਹੜਾ ਖਾਲਿਸਤਾਨ ਮੁਰਦਾਬਾਦ ਮਾਰਚ ਦੀ ਪੋਸਟਰ ਆ, ਕਈ ਹਫ਼ਤੇ ਪਹਿਲਾਂ ਹੀ ਜਿਹੜੇ ਉਹ ਲਾ ਦਿੱਤੇ। ਉਸਨੇ ਐਲਾਨ ਕੀਤਾ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੋਵੇਗਾ। ਤੇ ਕੱਲ ਫਿਰ ਜਾਣ ਬੁੱਝ ਕੇ ਇੱਦਾਂ ਲੱਗਾ ਵੀ ਉਸ ਨੇ ਇਹ ਮਾਰਚ ਕੱਢਿਆ। ਫਿਰ ਜਦੋਂ ਕੋਈ ਅੱਗੋਂ ਬਾਰ-ਬਾਰ ਇੱਦਾਂ ਕਰ ਰਿਹਾ ਹੋਵੇ, ਫਿਰ ਉਸ ਦਾ ਵਿਰੋਧ ਕਰਨ ਦੇ ਲਈ ਜਿਹੜੀਆਂ ਕੁਛ ਸਿੱਖ ਜਥੇਬੰਦੀਆਂ ਆ, ਉਹ ਵੀ ਸਾਹਮਣੇ ਗਈਆਂ। ਉਹਨਾਂ ਦਾ ਇਹ ਪ੍ਰੋਟੈਸਟ ਜਿਹੜਾ ਆ, ਇਸ ਮਾਰਚ ਦਾ ਜਿਹੜਾ ਉਹ ਕੀਤਾ। ਉਸ ਤੋਂ ਬਾਅਦ ਦੇ ਵਿੱਚ ਹਾਲਾਤ ਤਣਾਅਪੂਰਨ ਬਣ ਗਏ। ਪੁਲਿਸ ਨੂੰ ਹਵਾਈ ਫਾਇਰ ਜਿਹੜੇ ਆ ਉਹ ਵੀ ਕੱਢਣੇ ਪਏ ਤੇ ਫਿਰ ਅੰਤਤಃ ਪ੍ਰਸ਼ਾਸਨ ਨੇ ਕਰਫਿਊ ਦੇ ਜਿਹੜੇ ਹੁਕਮ ਆ ਉਹ ਲਾ ਦਿੱਤੇ। ਸੋ ਅੱਜ ਆਪਾਂ ਉਸੇ ਜਿਹੜੀ ਆ ਚਰਚਾ ਕਰਾਂਗੇ ਵੀ ਜਿੱਥੇ ਉੱਦਾਂ ਤਾਂ ਦੇਖੋ ਸ਼ਾਂਤੀ ਮਾਰਚ ਵੀ ਇਸ ਸੂਬੇ ਦੇ ਵਿੱਚ ਕੱਢੇ ਜਾ ਰਹੇ, ਉੱਦਾਂ ਸ਼ਾਂਤੀ ਨੂੰ ਕੁਛ ਹੋਇਆ ਕੁਛ ਨਹੀਂ ਆ ਪੰਜਾਬ ਦੀ ਨੂੰ, ਪਰ ਜਾਣ ਬੁੱਝ ਕੇ ਪੰਜਾਬ ਨੂੰ ਅਸ਼ਾਂਤ ਕਰਨ ਦਾ ਜਿਹੜੀ ਇੱਕ ਸਾਜ਼ਿਸ਼ ਇਸ ਟਾਈਮ ਚੱਲ ਰਹੀ ਆ। ਅਜਿਹੇ ਜਿਹੜੇ ਸਿੰਗਲੇ ਵਰਗੇ ਜਿਨ੍ਹਾਂ ਦੀ ਸਮਾਜ ਵਿੱਚ ਕੋਈ ਬੁੱਕਤ ਨਹੀਂ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਕੋਈ ਪਛਾਣਦਾ ਨਹੀਂ, ਉਹ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਲਾਂਬੂ ਲਾਉਣ ਨੂੰ ਫਿਰਦੇ ਆ। ਕਿਸ ਤਰੀਕੇ ਦੇ ਨਾਲ ਇਸ ਸੂਬੇ ਦੇ ਵਿੱਚ ਜਿਹੜਾ ਭਾਈਚਾਰਾ ਕਿੰਨੇ ਚਿਰਾਂ ਤੋਂ ਜਿਹੜਾ ਇਕੱਠਿਆਂ ਰਹਿੰਦਾ ਆ ਰਿਹਾ ਆ, ਉਹਨਾਂ ਵਿੱਚ ਦਰਾਰਾਂ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ। ਸੋ ਉਸ ਵਿਸ਼ੇ ਦੇ ਉੱਤੇ ਅੱਜ ਆਪਾਂ ਚਰਚਾ ਜਿਹੜੀ ਉਹ ਕਰਾਂਗੇ ਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਆ ਇਸ ਬਾਬਤ ਸਾਂਝੇ ਕਰ ਸਕੋਗੇ। ਸਟੂਡੀਓ 'ਚ ਕਾਲ ਕਰਕੇ 408 272 5200 4082725200। ਜੀ ਪ੍ਰਵੀਨ ਜੀ। ਬਿਲਕੁਲ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਜਿਹੜੇ ਪਟਿਆਲੇ ਦੇ ਵਿੱਚ ਜੋ ਵਾਇਲੈਂਸ ਹੋਈ ਹੈ ਤੇ ਬਾਅਦ ਦੇ ਵਿੱਚ ਉਹਨੂੰ ਦੋ ਫਿਰਕਿਆਂ ਦੇ ਨਾਲ ਜੋੜਿਆ ਗਿਆ। ਹਾਲਾਂਕਿ ਗੱਲ ਜਿਹੜੀ ਸੀ ਦੋ ਬੰਦਿਆਂ ਦੇ ਵਿਚਾਲੇ ਸੀ। ਉਹ ਇੱਕ ਪਾਸੇ ਬਲਜਿੰਦਰ ਸਿੰਘ ਪਰਵਾਨਾ ਸਨ, ਜਿਹੜੇ ਕਿ ਰਾਜਪੁਰਾ ਤੋਂ ਸਿੱਖ ਜਥੇਬੰਦੀਆਂ ਦੀ ਨੁਮਾਇੰਦਗੀ ਕਰਦੇ ਨੇ, ਤੇ ਦੂਜੇ ਪਾਸੇ ਸੀਗੇ ਸ਼ਿਵ ਸੈਨਾ ਪੰਜਾਬ ਵਾਲੇ ਜਿਹੜੇ ਆ ਹਰੀਸ਼ ਸਿੰਗਲਾ। ਅਸਲ ਦੇ ਵਿੱਚ ਕੀ ਹੋਇਆ, ਜਿਹੜੇ ਬਲਜਿੰਦਰ ਸਿੰਘ ਪਰਵਾਨਾ ਉਹ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਨੇ, ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਕੁਛ ਆਗੂ ਸੀਗੇ ਉਹਦੇ ਵਿੱਚ। ਉਹਨਾਂ ਦੇ ਨਾਲ ਜਦੋਂ ਇਹ ਸਾਰਾ ਕੁਛ ਵਾਪਰਿਆ, ਕੀ ਵਾਪਰਿਆ, ਕਦੋਂ ਵਾਪਰਿਆ, ਕਿੱਥੇ ਵਾਪਰਿਆ, ਰੋਕਿਆ ਕਿਵੇਂ ਜਾ ਸਕਦਾ ਸੀ, ਤੇ ਸਿੱਟੇ ਕੀ ਨਿਕਲ ਸਕਦੇ ਆ, ਇਹਦੇ ਤੇ ਹੀ ਆਪਾਂ ਅੱਜ ਦਾ ਪ੍ਰੋਗਰਾਮ ਕਰਾਂਗੇ। ਸਟੂਡੀਓ ਦਾ ਨੰਬਰ ਹੈ ਜੀ 408 272 5200। ਆਪਣੀ ਗੱਲ ਰੱਖ ਸਕਦੇ ਹੋ, ਰਾਏ ਰੱਖ ਸਕਦੇ ਹੋ, ਜੋ ਵੀ ਤੁਹਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਨੂੰ ਭੜਕਾ ਕੌਣ ਰਿਹਾ। ਕਿਉਂਕਿ ਆਪਣਾ ਕੰਮ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿੰਦਣਾ ਨਹੀਂ ਹੈ। ਹਾਲਾਂਕਿ ਜ਼ਿੰਮੇਵਾਰ ਲੋਕ ਹੈਗੇ ਨੇ, ਜ਼ਿੰਮੇਵਾਰ ਪ੍ਰਵੋਕਣ ਕਰਨ ਵਾਲੀ ਧਿਰ ਵੀ ਰਾਜ ਦੀ ਜ਼ਿੰਮੇਵਾਰ ਹੈ, ਤੇ ਪ੍ਰਵੋਕ ਦੇ ਵਿੱਚ, ਉਕਸਾਹਟ ਦੇ ਵਿੱਚ ਆਉਣ ਵਾਲੀ ਧਿਰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। ਬਹੁਤੇ ਲੋਕਾਂ ਨੂੰ ਸ਼ਾਇਦ ਲੱਗੂਗਾ ਕਿ ਯਾਰ ਤੁਸੀਂ ਪਰਵਾਨੇ ਵਰਗਿਆਂ ਦਾ ਕੀ ਕਸੂਰ। ਬਿਲਕੁਲ ਉਹ ਬੇਕਸੂਰ ਨੇ, ਜਦੋਂ ਤੱਕ ਉਹ ਕੋਈ ਐਕਸ਼ਨ ਨਾ ਕਰਦੇ,
ਜਾਂ ਉਹ ਪਟਿਆਲੇ ਨਾ ਆਉਂਦੇ। ਪਰ ਜਦੋਂ ਦੋਨੇ ਧਿਰਾਂ ਲੜਾਈ ਦੇ ਮੈਦਾਨ 'ਚ ਆਮੋ-ਸਾਹਮਣੇ ਆ ਗਈਆਂ, ਫਿਰ ਉਕਸਾਉਣ ਵਾਲੇ ਦਾ ਕਸੂਰ ਜੇ ਜ਼ਿਆਦਾ ਹੈ, ਤੇ ਉਕਸਾਹਟ 'ਚ ਆਉਣ ਵਾਲੇ ਦਾ ਵੀ ਥੋੜ੍ਹਾ ਬਹੁਤ ਤਾਂ ਗਿਣਿਆ ਜਾਊਗਾ। ਹਰੀ ਸਿੰਗਲੇ ਨੇ ਚੁਆਤੀ ਲਾਈ ਸੀ ਪਹਿਲਾਂ, ਸਭ ਤੋਂ ਪਹਿਲਾਂ। ਗੱਲ ਸ਼ੁਰੂ ਹੋਈ ਇੱਥੋਂ ਕਿ ਗੁਰਪਤਵੰਤ ਸਿੰਘ ਪੰਨੂ ਨੇ ਇਹ ਗੱਲ ਕਹੀ ਸੀ ਕਿ 29 ਮਾਰਚ ਨੂੰ ਅਸੀਂ ਝੰਡਾ ਜਿਹੜਾ ਖਾਲਿਸਤਾਨ ਦਾ ਉਹ ਚੜਾਉਣਾ ਫਲਾਣੇ ਪਤਾ ਨਹੀਂ ਕਿਸੇ ਡੀਸੀ ਦਫ਼ਤਰ ਤੇ। ਇਹ ਕਹਿੰਦੇ ਕਿ ਉਹਦੇ ਅਸੀਂ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਾਂਗੇ। ਹੁਣ ਦੇਖੋ, ਸੰਵਿਧਾਨ ਨੇ ਤਾਂ ਕਿਤੇ ਨਹੀਂ ਕਿਹਾ ਕਿ ਖਾਲਿਸਤਾਨ ਨਾ ਕਹੋ ਜਾਂ ਖਾਲਿਸਤਾਨ ਜ਼ਿੰਦਾਬਾਦ ਨਾ ਕਹੋ। ਪਰ ਮੁਰਦਾਬਾਦ ਕਹਿਣ ਦੀ ਕੀ ਜ਼ਰੂਰਤ ਹੈ ਤੁਹਾਨੂੰ? ਤੁਸੀਂ ਕਹੋ ਕਿ ਜੀ ਬਾਹਲੀ ਗੱਲ ਆ, ਤੁਹਾਨੂੰ ਔਖ ਆ, ਤੁਸੀਂ ਕਹਿ ਸਕਦੇ ਹੋ ਕਿ ਜੀ ਅਸੀਂ ਖਾਲਿਸਤਾਨ ਦੇ ਹੱਕ ਦੇ ਵਿੱਚ ਨਹੀਂ ਹੈ। ਪਰ ਤੁਸੀਂ ਉਕਸਾਹਟ ਕਿਉਂ ਕਰਦੇ? ਤੁਸੀਂ ਕਹਿੰਦੇ ਅਸੀਂ ਮਾਰਚ ਕੱਢਾਂਗੇ। ਜਿਹੜੇ ਬੰਦੇ ਇਹਦੇ ਨਾਲ ਜੁੜੇ ਹੋਏ ਨੇ ਜਜ਼ਬਾਤੀ ਤੌਰ ਤੇ, ਉਹ ਕਿਉਂ ਕੱਢਣ ਦੇਣਗੇ ਮਾਰਚ? ਔਰ ਬਾਵਜੂਦ ਇਸ ਦੇ ਤੁਹਾਡੇ ਕੋਲੇ ਪਰਮਿਸ਼ਨ ਨਹੀਂ ਸੀਗੀ। ਇਸ ਚੀਜ਼ ਦੀ ਜਲੂਸ ਕੱਢਣ ਦੀ ਪਰਮਿਸ਼ਨ ਨਹੀਂ ਸੀ, ਔਰ ਫਿਰ ਵੀ ਤੁਸੀਂ ਮਾਰਚ ਨਹੀਂ ਆਏ, ਤੇ ਰਹਿੰਦੀ ਖੁੰਦੀ ਕਸਰ ਪੰਜਾਬ ਦੇ ਮੀਡੀਆ ਨੇ ਵੀ ਕੱਢਤੀ ਆ। ਹੂੰ। ਜੇ ਦੋ ਧਿਰਾਂ ਆਮੋ-ਸਾਹਮਣੇ ਹੋਈਆਂ ਤੇ ਪੰਜਾਬ ਦੇ ਮੀਡੀਆ ਨੇ ਵੀ ਇਹ ਹੈਡਰ ਚਲਾਏ ਆ ਖਬਰਾਂ ਦੇ ਵਿੱਚ ਕਿ ਥਾਣੇਦਾਰ ਦਾ ਗੁੱਟ ਵੱਢਿਆ। ਹਾਲਾਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਦਾ ਕੋਈ ਗੁੱਟ ਨਹੀਂ ਵੱਢਿਆ ਗਿਆ, ਸਗੋਂ ਪੁਲਿਸ ਦੀ ਗੋਲੀ ਨਾਲ ਇੱਕ ਸਿੱਖ ਨੌਜਵਾਨ ਆ ਜਿਹੜਾ ਉਹ ਜ਼ਖਮੀ ਹੋਇਆ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਆਪਾਂ ਇਸੇ ਚੀਜ਼ ਤੇ ਹੀ ਕਰਾਂਗੇ ਕਿ ਜਿਹੜੀ ਵਾਇਲੈਂਸ ਸੱਤਾਂ ਰਾਜਾਂ ਦੇ ਵਿੱਚ ਹੈ ਇਸ ਵੇਲੇ, ਜਿਹੜੀ ਫਿਰਕੂ ਅੱਗ ਦੇ ਵਿੱਚ 7 ਰਾਜ ਝੁਲਸ ਰਹੇ ਨੇ, ਕਿ ਅਸੀਂ ਚਾਹੁੰਦੇ ਹਾਂ ਕਿ ਉਹ ਪੰਜਾਬ ਦੇ ਵਿੱਚ ਵੀ ਆ ਜਾਵੇ, ਕਿ ਅਸੀਂ ਚਾਹੁੰਦੇ ਹਾਂ ਕਿ ਚੰਦ ਬੰਦਿਆਂ ਕਰਕੇ, ਸਿੰਗਲੇ ਵਰਗੇ ਉਕਸਾਹਟ ਪੈਦਾ ਕਰਨ ਵਾਲੇ ਬੰਦਿਆਂ ਕਰਕੇ, ਸਿੰਗਲੇ ਵਰਗੇ ਫਿਰਕੂ ਤਣਾਅ ਪੈਦਾ ਕਰਨ ਵਾਲੇ ਬੰਦਿਆਂ ਕਰਕੇ ਅਸੀਂ ਸਾਰਾ ਪੰਜਾਬ ਹੈ ਜਿਹੜਾ ਉਹਨਾਂ ਦੇ ਮਗਰ ਲੱਗ ਤੁਰ ਗਏ, ਕਿ ਸਿਰਫ 2 ਬੰਦੇ ਇੱਧਰੋਂ ਜੇ ਆਪਾਂ ਸਿੱਖ ਜਥੇਬੰਦੀਆਂ ਵੱਲੋਂ ਨਾਂ ਲੈ ਲਈਏ ਬਲਜਿੰਦਰ ਸਿੰਘ ਪਰਵਾਨਾ ਦਾ, ਜਾਂ ਉਧਰੋਂ ਸ਼ਿਵ ਸੈਨਾ ਦਾ, ਕਿ ਜਿਹੜਾ ਸ਼ਿਵ ਸੈਨਾ ਦਾ ਆਗੂ ਸਾਰੇ ਹਿੰਦੂਆਂ ਦਾ ਰਿਪਰੈਜ਼ੈਂਟੇਟਿਵ ਆ ਉਹ? ਨਹੀਂ ਹੈ, ਬਿਲਕੁਲ ਨਹੀਂ ਹੈ। ਸੋ ਸਾਨੂੰ ਸਮਝਣਾ ਪੈਣਾ ਵਾ ਕਿ ਇਹਨਾਂ ਲੋਕਾਂ ਪਿੱਛੇ ਲੱਗ ਕੇ ਅਸੀਂ ਆਪਦੇ ਪੁੱਤਾਂ ਨੂੰ ਅੱਗ ਦੇ ਵਿੱਚ ਨਾ ਝੋਕੀਏ। ਪੰਜਾਬ ਨੇ ਪਹਿਲਾਂ ਬਹੁਤ ਕੁਛ ਹੰਢਾਇਆ। ਪੰਜਾਬ ਨੇ 2 ਪੀੜ੍ਹੀਆਂ ਦਾ ਨੁਕਸਾਨ ਕਰਾਇਆ ਇਸੇ ਵਾਇਲੈਂਸ ਕਰਕੇ। ਔਰ ਕੁਝ ਤਾਕਤਾਂ ਚਾਹੁੰਦੀਆਂ ਨੇ ਅੱਜ ਵੀ, ਮਾਫ਼ ਕਰਨਾ ਇਹ ਬੋਲ ਥੋੜ੍ਹੇ ਕਰੜੇ ਹੋ ਸਕਦੇ ਆ, ਕੁਝ ਤਾਕਤਾਂ ਅੱਜ ਵੀ ਪੰਜਾਬ ਨੂੰ ਸ਼ਾਂਤ ਕਰਨਾ ਚਾਹੁੰਦੀਆਂ। ਕੁਝ ਤਾਕਤਾਂ ਅੱਜ ਵੀ ਗਾਹੇ-ਬਗਾਹੇ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਫਿਰਕੂ ਤਣਾਅ ਵਧੇ, ਪੰਜਾਬ ਦੇ ਵਿੱਚ ਲੋਕ ਅਸ਼ਾਂਤ ਰਹਿਣ, ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਨਾ ਬਣੀ ਰਵੇ। ਭਾਈਚਾਰਕ ਸਾਂਝ ਦੀਆਂ 2 ਮਿਸਾਲਾਂ ਇੱਥੇ ਹੀ ਰਾਤ ਹੀ 2 ਬਹੁਤ ਸੁਲਝੇ ਹੋਏ ਇਨਸਾਨਾਂ ਵੱਲੋਂ ਦਿੱਤੀਆਂ ਗਈਆਂ ਕਿ ਭਾਈਚਾਰਕ ਸਾਂਝ ਨਾ ਟੁੱਟੇ। ਉਹਦੀ ਚਰਚਾ ਆਪਾਂ ਨਾਲੋਂ ਨਾਲ ਜਿਹੜੀ ਹੈ ਉਹ ਕਰਦੇ ਚੱਲਾਂਗੇ। ਜੀ ਰਾਜ। ਜੀ ਬਿਲਕੁਲ। ਦੇਖੋ ਇਹ ਜਿਹੜਾ ਸਿੰਗਲੇ ਵਰਗੇ ਬੰਦੇ ਨੇ, ਜਿਹੜੇ ਖਾਲਿਸਤਾਨ, ਜਿਹੜਾ ਪੰਨੂ ਨੂੰ ਉਲਟ ਬੇਸਿਕਲੀ ਜਿਹੜਾ ਉਹ ਕਹਿੰਦਾ ਸੀਗਾ ਵੀ ਗੁਰਪਤਵੰਤ ਪੰਨੂ ਦੇ ਉਲਟ ਜਿਹੜਾ ਇਹ ਲੈ ਕੇ ਆ ਰਿਹਾ ਹੈਗਾ ਖਾਲਿਸਤਾਨ ਮੁਰਦਾਬਾਦ ਦਾ ਇਹ ਜਿਹੜਾ ਮਾਰਚ ਆ। ਤੇ ਪੰਨੂ ਤਾਂ ਰਹਿੰਦਾ ਅਮਰੀਕਾ ਦੇ ਵਿੱਚ, ਤੇ ਜੀ, ਫਿਰ ਆ ਕੇ ਅਮਰੀਕਾ ਦੇ ਵਿੱਚ ਕਰ ਲੈਂਦਾ ਇਸ ਦੇ ਉੱਤੇ, ਆ ਕੇ ਕਰ ਲੈਂਦਾ ਇੱਥੇ ਜਿਹੜਾ ਉਸਦੇ ਉਲਟ ਜਿਹੜਾ ਉਹ ਕਰਦੇ ਪ੍ਰੋਟੈਸਟ। ਜੇ ਤੁਹਾਨੂੰ ਲੱਗਦਾ ਹੀ ਆ, ਉਹਨਾਂ ਨੂੰ ਹੂੰ, ਇਹੀ ਲੱਗਦਾ ਆ ਵੀ ਏਦਾਂ ਜਿਹੜਾ ਗੱਲ ਬਣਨੀ ਆ। ਨਾਲੇ ਖਾਲਿਸਤਾਨ ਦੀ ਕਿਹੜਾ ਰਾਜਧਾਨੀ ਹੈਗੀ ਆ ਉੱਥੇ। ਜੀ, ਖਾਲਿਸਤਾਨ ਤਾਂ ਅਜੇ ਇੱਕ ਵਿਚਾਰ ਆ, ਇੱਕ ਚਰਚਾ ਹੈ, ਬਹੁਤ ਚਿਰ ਤੋਂ ਜਿਹੜੀ ਉਹ ਚੱਲਦੀ ਆ ਰਹੀ ਹੈਗੀ ਆ। ਜਿਹੜੇ ਇਸ ਦੇ ਇੱਛੁਕ ਨੇ ਉਹ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਜਿਹੜੀਆਂ ਆ ਉਹ ਕਰ ਰਹੇ ਆ। ਜੇ ਬਣੂਗਾ ਨਹੀਂ ਬਣੂਗਾ ਇਹ ਤਾਂ ਅਜੇ ਭਵਿੱਖ ਦੇ ਵਿੱਚ ਆ। ਪਰ ਉਹ ਇਸ ਦੀ ਆੜ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਸ ਨਾਮ ਨੂੰ ਵੀ ਬਦਨਾਮ ਕਰਦੇ ਆ, ਤੇ ਹੂੰ, ਨਾਲ ਦੇ ਨਾਲ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਾਂਬੂ ਲਾਉਣ ਦੀ ਜਿਹੜੀ ਇਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਹੁਣ ਤੁਸੀਂ ਦੇਖੋ ਵੀ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਜਿਹੜੇ ਇਸ ਦੇ ਵਿੱਚ ਆਟੋਮੈਟਿਕਲੀ ਉੱਠਦੇ ਆ। ਲੋਕ ਜਿਹੜਾ ਉਹ ਪੁੱਛਦੇ ਨੇ, ਕਹਿੰਦੇ ਨੇ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਗੱਲ ਹੋਵੇ, ਵੀ ਜਿਸ ਬੰਦਾ ਜਾਣਬੁੱਝ ਕੇ ਕਹਿ ਰਿਹਾ ਆ ਵੀ ਮੈਂ ਇਸ ਤਰੀਕੇ ਨਾਲ ਕਰਨਾ ਆ, ਉਹਦੇ ਕੋਲ ਕੋਈ ਆਗਿਆ ਨਹੀਂ ਹੈਗੀ ਕਰਨ ਦੀ, ਪਰ ਫਿਰ ਵੀ ਉਹ ਕੱਢਣ ਦੇ ਵਿੱਚ, ਐਸਾ ਜਲੂਸ ਕੱਢਣ ਦੇ ਵਿੱਚ ਕਾਮਯਾਬ ਹੋ ਰਿਹਾ ਆ। ਤੇ ਫਿਰ ਤਣਾਅ ਜਿਹੜਾ ਹੈ ਉੱਥੇ ਉਹ ਵੱਧ ਜਾਂਦਾ ਆ। ਜਦੋਂ ਇੱਕ ਪਾਸੇ ਕਿਸੇ ਨੂੰ ਉਕਸਾਇਆ ਜਾਊਗਾ ਤੇ ਲੋਕ ਅਕਸਰ ਪ੍ਰਵੋਕ ਹੋ ਹੀ ਜਾਂਦੇ ਆ। ਇਹ ਹਿਊਮਨ ਨੇਚਰ ਜਿਹੜਾ ਇਸ ਟਾਈਮ ਹੈਗਾ ਆ। ਕੋਈ ਇੱਧਰੋਂ ਉੱਧਰ ਨੂੰ ਕਰੋ, ਜਾਂ ਉੱਧਰ ਇੱਧਰ ਨੂੰ ਜਿਹੜਾ ਉਹ ਕਰਦਾ ਆ, ਉਹ ਇਸ ਤਰੀਕੇ ਦੇ ਨਾਲ ਜਿਹੜਾ ਪ੍ਰਵੋਕ ਦੇ ਵਿੱਚ ਆ ਜਾਂਦਾ ਆ, ਉਕਸਾਹਟ ਦੇ ਵਿੱਚ ਆ ਜਾਂਦਾ ਆ। ਤੇ ਫਿਰ ਆਪਾਂ ਨੂੰ ਪਤਾ ਆ ਵੀ ਉੱਥੇ ਕੀ ਬਣਦਾ। ਆਪਾਂ ਦੇਖਿਆ ਕੁਛ ਸਮੇਂ ਪਹਿਲਾਂ ਵੀ ਕਿਸ ਤਰੀਕੇ ਨਾਲ ਮਸਜਿਦਾਂ ਦੇ ਬਾਹਰ ਜਾ ਕੇ ਉਹਨਾਂ ਨੂੰ ਪ੍ਰਵੋਕ ਕਰ ਰਹੇ ਸੀਗੇ। ਹੂੰ, ਲੋਕ ਜੀ, ਜਿਹੜੇ ਆ ਉਹ ਜਲੂਸ ਕੱਢ ਕੇ ਉੱਥੇ ਮੋਹਰੇ ਜਾ ਕੇ ਉਹਨਾਂ ਨੂੰ ਪ੍ਰਵੋਕ ਕਰਦੇ ਆ, ਤੇ ਜੇ ਅੱਗੋਂ ਕੋਈ ਉਹ ਜਵਾਬੀ ਕਾਰਵਾਈ ਕਰਦੇ ਆ ਤੇ ਫਿਰ ਕਹਿੰਦੇ ਆ ਵੀ ਉਹ ਮਾੜੇ ਆ, ਵੀ ਉਹਨਾਂ ਨੂੰ ਏਦਾਂ ਜਿਹੜਾ ਉਹ ਕਰਨਾ ਨਹੀਂ ਚਾਹੀਦਾ। ਹੁਣ ਉਸੇ ਤਰੀਕੇ ਦੇ ਨਾਲ ਇੱਥੇ ਹੋਇਆ, ਪਹਿਲੋਂ ਪ੍ਰਵੋਕ ਕਰਦੇ ਰਹੇ, ਤੇ ਜਦੋਂ ਉਹਨਾਂ ਨੇ ਅੱਗੋਂ ਕੋਈ ਜਵਾਬੀ ਕਾਰਵਾਈ ਕਰ ਦਿੱਤੀ, ਅੱਗੋਂ ਕਾਊਂਟਰ ਪ੍ਰੋਟੈਸਟ ਕੀਤਾ, ਤਾਂ ਉਹਨਾਂ ਦੇ ਢਿੱਡੀ ਪੀੜਾਂ ਪੈ ਗਈਆਂ ਵੀ ਭਾਈ ਆਹ ਕੀ ਜਿਹੜਾ ਇਹ ਕਰੀ ਜਾਂਦੇ ਆ, ਵੀ ਇਹ ਗੱਲ
ਠੀਕ ਨਹੀਂ ਹੈਗੀ। ਸੋ ਇੱਕ ਜਿਹੜੀ ਨਾਕਾਮ ਜੀ ਕੋਸ਼ਿਸ਼ ਸਿੰਗਲੇ ਦੁਆਰਾ ਕੀਤੀ ਗਈ। ਹੁਣ ਤੁਸੀਂ ਦੇਖੋ ਵੀ ਜੀ। ਉਸੇ ਨੂੰ ਹੀ ਬਾਅਦ 'ਚ ਉਹਦੇ ਹੀ ਭਾਈਚਾਰੇ ਦੇ ਲੋਕਾਂ ਨੇ ਛਿੱਤਰ ਮਾਰੇ, ਉਹਨੂੰ ਕੁੱਟਿਆ ਵੀ। ਬਿਲਕੁਲ। ਵੀ ਇਹ ਤਾਂ ਬੰਦਾ ਹੈ ਹੀ ਮੂਰਖ, ਇਹ ਤਾਂ ਹੈ ਹੀ ਨਲਾਇਕ, ਜੋ ਇਹ ਕਰ ਰਿਹਾ ਟੋਟਲੀ ਜਿਹੜੀ ਇਹ ਗਲਤ ਆ। ਉਸਦੀ ਤਾਂ ਸੇਵਾ ਵੀ ਕਹਿ ਲਓ ਵੀ ਚੰਗੀ ਤਰੀਕੇ ਦੇ ਨਾਲ ਕੀਤੀ ਓਕੇ। ਗਈ। ਉਹ ਨਜ਼ਾਰਾ ਵੀ ਜਿਹੜਾ ਉਹ ਦੇਖਣ ਨੂੰ ਜਿਹੜਾ ਉਹ ਮਿਲਿਆ ਹੈਗਾ। ਸੋ ਓਦਾਂ ਜੇ ਦੇਖਿਆ ਜਾਵੇ ਪ੍ਰਵੀਨ ਜੀ, ਕੋਈ ਏਦਾਂ ਦੀ ਤਾਂ ਮਸਲਾ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ। ਜੀ। ਇੰਨੇ ਸਾਲਾਂ ਤੋਂ, ਇੰਨੇ ਵਰ੍ਹਿਆਂ ਤੋਂ, ਇੰਨੀਆਂ ਸਦੀਆਂ ਤੋਂ ਲੋਕ ਇਕੱਠੇ ਜਿਹੜੇ ਉਹ ਰਹਿੰਦੇ ਆ ਰਹੇ ਆ। ਇੱਕ ਦੂਜੇ ਦੇ ਤਿਉਹਾਰਾਂ 'ਚ ਵੀ ਸ਼ਾਮਲ ਹੁੰਦੇ ਆ, ਸਾਰਾ ਕੁਛ ਹੁੰਦਾ ਆ। ਏਦਾਂ ਦੇ ਲੋਕ ਜਿਨ੍ਹਾਂ ਦਾ ਨਾ ਵਾਹ ਨਾ ਵਾਸਤਾ, ਉਹ ਜਾਣ-ਬੁੱਝ ਕੇ ਲੋਕਾਂ ਦੇ ਵਿੱਚ ਲਾਂਬੂ ਲਾ ਜਾਂਦੇ। ਅਫਸੋਸ ਦੇ ਨਾਲ ਆਪਾਂ ਨੂੰ ਕਹਿਣਾ ਪੈ ਰਿਹਾ ਆ, ਲੋਕ ਭੜਕਾਹਟ ਦੇ ਵਿੱਚ ਅਜਿਹੀ 'ਚ ਆ ਕੇ ਇੱਕ ਜੀ। ਦੂਜੇ ਦੇ ਵੈਰ ਵਿਰੋਧੀ ਜਿਹੜੇ ਉਹ ਬਣ ਜਾਂਦੇ ਆ ਤੇ ਫਿਰ ਲੜਦਿਆਂ ਨੂੰ ਕਈਆਂ ਨੂੰ ਕਈ ਦਹਾਕੇ ਹੋ ਜਾਂਦੇ ਆ ਵੀ, ਪਰ ਕਿਸੇ ਨੂੰ ਇਹੀ ਨਹੀਂ ਪਤਾ ਹੁੰਦਾ ਵੀ ਲੜਾਈ ਸ਼ੁਰੂ ਕਿਸ ਗੱਲ ਤੋਂ ਹੋਈ ਆ। ਇਹੋ ਜਿਹੇ ਨਿਕੰਮੇ ਲੋਕਾਂ ਦੇ ਕਰਕੇ ਕਈ ਲੜਾਈ ਸ਼ੁਰੂ ਹੋ ਜਾਂਦੀ ਆ ਤੇ ਉਹ ਫਿਰ ਗਾਂਹ ਦੀ ਗਾਂਹ ਦਹਾਕਿਆਂ ਬੱਧੀ ਜਿਹੜੀ ਆ ਉਹ ਈਰਖਾ, ਉਹ ਹਿੰਸਾ, ਇੱਕ ਦੂਜੇ ਦੇ ਪ੍ਰਤੀ ਨਫ਼ਰਤ ਜਿਹੜੀ ਆ ਉਹ ਫੈਲਦੀ ਰਹਿੰਦੀ ਆ। ਜੀ, ਜੀ, ਬਿਲਕੁਲ। ਰਾਜ ਜੀ, ਸਾਡੇ ਨਾਲ ਕੁਝ ਕਾਲਰ ਜੁੜ ਚੁੱਕੇ ਨੇ, ਆਓ ਜਾਣਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਮਸਲੇ ਬਾਬਤ। ਜਸਵਿੰਦਰ ਸਿੰਘ ਜੀ, ਤੁਸੀਂ ਔਨ ਏਅਰ ਹੋ ਜੀ, ਸਤਿ ਸ਼੍ਰੀ ਅਕਾਲ। ਜਸ ਜੀ, ਸਤਿ ਸ੍ਰੀ ਅਕਾਲ ਜੀ। ਜੀ, ਜਸਵੀਰ ਬੋਲਦਾ। ਜੀ ਜਸਵੀਰ ਅੱਛਾ, ਸਤਿ ਸ੍ਰੀ ਅਕਾਲ ਵੀ। ਜੀ, ਜੀ, ਜਸਵੀਰ। ਇਹ ਜਿਹੜਾ ਮਸਲਾ ਹਿੰਦੂ ਸਿੱਖ ਦਾ ਨਹੀਂ ਹੈ, ਜਿਹੜਾ ਨਾ ਅਸਲ 'ਚ ਜੀ, ਇਹਨੂੰ ਬਿਲਕੁਲ। ਤੂਲ ਦਿੱਤੀ ਜਾ ਰਹੀ ਹੈ ਨਾ, ਇਹੋ ਜਿਹੀ ਨਹੀਂ ਗੱਲ ਕੋਈ। ਪਰ ਜਿਹੜੇ ਇਹ 5-7 ਬੰਦੇ ਆ, ਮੈਂ ਕਹਿੰਦਾ ਜੇ ਕਿਤੇ ਫੜ ਕੇ ਅੰਦਰ ਪਹਿਲੋਂ ਕਰਦੇ ਤਾਂ ਇੱਥੇ ਮੇਰਾ ਖਿਆਲ ਕਦੇ ਰੌਲਾ ਬੜਾ ਹੋ ਨਹੀਂ ਸਕਦਾ। ਜੀ, ਜੀ। ਜਿਹੜਾ ਕੰਮ ਸ਼ੈਤਾਨ ਨਾਲ ਬਾਅਦ 'ਚ ਕੀਤਾ, ਉਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ। ਇਸ ਬੰਦੇ ਨੂੰ ਪਹਿਲਾਂ ਸਾਹਮਣਾ ਚਾਹੀਦਾ ਜੀ। ਲੀਗਲ ਤੌਰ ਤੇ ਤੇਰੇ ਕੋ ਕੋਈ ਰਾਈਟ ਹੈ ਨਹੀਂ, ਤੈਨੂੰ ਪਰਮਿਸ਼ਨ ਹੈ ਨਹੀਂ, ਉਹ ਜੋ ਵੀ ਚੈੱਕ ਕਰ ਰਹਾ ਹੈਗਾ ਨਾ। ਹਾਂਜੀ, ਹਾਂਜੀ, ਹੈ ਨਹੀਂ। ਪੁਲਿਸ ਇੱਥੋਂ ਥੋੜਾ ਲੀਡ ਲੈ ਗਈ, ਉਹਨੂੰ ਪਹਿਲੋਂ ਬਿਨਾਂ ਪਰਮਿਸ਼ਨ ਤੋਂ ਕਿਤਾਬ ਕਰ ਸਕਦਾ ਨਾ। ਉਹਨੂੰ ਫੜ ਕੇ ਅੰਦਰ ਕਰਨਾ ਚਾਹੀਦਾ। ਜਿਹੜੇ ਉਹਦੇ ਹੁਣ ਉਹਦੀ ਜੇ ਪਾਰਟੀ 'ਚ ਹੁਣ ਕੱਢਿਆ, ਪਰ ਜਦੋਂ ਉਹ ਬਿਆਨਬਾਜ਼ੀ ਕਰਦਾ ਉਦੋਂ ਹੀ ਉਹਨੂੰ ਸਾਂਭ ਲੈਣੇ ਚਾਹੀਦੇ। ਉਹ ਤੁਸੀਂ ਹਿੰਦੂ ਨਹੀਂ ਕਹਿ, ਬੰਦਾ ਹਿੰਦੂ ਸੀਗਾ, ਏਦਾਂ ਨਹੀਂ ਕਰੋ। ਜੀ, ਜੀ, ਜੀ। ਯਾਰ ਮੈਂ ਇੱਕ ਸਿੱਖ ਫੈਮਿਲੀ ਬਿਲੋਂਗ ਕਰਦਾ, ਪਰ ਮੇਰੇ ਇੰਨੇ ਹਿੰਦੂ ਫਰੈਂਡ ਆ। ਹਾਂਜੀ। ਅਸੀਂ ਇਕੱਠੇ ਸਕੂਲਾਂ 'ਚ ਪੜ੍ਹੇ ਆ, 40 ਸਾਲ ਪੁਰਾਣੇ ਫਰੈਂਡ ਆ। ਜੀ, ਜੀ। ਆਪਣੇ 84 ਵਾਲਾ ਵੀ ਅਸੀਂ ਦੇਖਿਆ ਸਾਰਾ, ਪਰ ਸਾਡੇ 'ਚ ਆਪਸ 'ਚ ਨਹੀਂ ਕੋਈ ਫਰਕ ਨਾ। ਪਰ ਇਹ ਫਿਰ ਬਣਾਇਆ ਜਾਂਦਾ ਹਿੰਦੂ ਸਿੱਖ ਦਾ ਮਾਲਾ ਜਾਂ ਮੁਸਲਮਾਨ ਦਾ, ਪਰ ਇਹ ਹੈ ਨਹੀਂ, ਇਹ ਧਰਮ ਦਾ ਮਸਲਾ ਨਹੀਂ ਹੈ। ਇਹ ਇੱਕ ਦੋ ਬੰਦਿਆਂ ਦੀ ਸ਼ਰਾਰਤ ਆ। ਪਰ ਮੇਰਾ ਕਹਿੰਦਾ ਇਹੋ ਜਿਹੇ ਬੰਦੇ ਸਮਾਜ ਚੋਂ ਕਿਤੇ ਨਾ ਗਾਂਹ ਕੀਤੇ ਜਾਣ ਤੇ ਕੰਮ ਸਾਰਾ ਵਧੀਆ ਤਰੀਕੇ ਚੱਲ ਸਕਦਾ ਪੰਜਾਬ ਦਾ। ਸਾਰੇ ਪੰਜਾਬੀ ਆ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਸਿੱਖ ਆ, ਚਾਹੇ ਈਸਾਈ ਆ, ਜਿਹੜੇ ਵੀ ਹੈਗੇ ਸਾਰੇ ਪੰਜਾਬੀ ਆ ਯਾਰ। ਰੌਲਾ ਕਿਹੜੀ ਗੱਲ ਆ ਨਾ। ਜੀ, ਜੀ, ਬਿਲਕੁਲ ਸਹੀ। ਤੁਸੀਂ ਦੱਸੋ, ਆਪਣੇ ਸਾਰੇ ਜਿਹੜੇ ਤਿਉਹਾਰ ਆ ਆਪਾਂ ਇਕੱਠੇ ਮਨਾਉਂਦੇ ਆ, ਦੁਸਹਿਰਾ ਵੀ ਮਨਾਉਂਦੇ ਆ, ਦੀਵਾਲੀ ਵੀ ਮਨਾਉਂਦੇ ਆ, ਵਿਸਾਖੀ ਵੀ ਮਨਾਉਂਦੇ ਆ, ਜਿਹੜੇ ਹੋਰ ਆਪਣੇ ਹੈਗੇ ਆ ਵਿਆਹ ਸ਼ਾਦੀਆਂ ਤੇ ਵੀ ਜਾਂਦੇ ਆ। ਹੁਣ ਐਂਟਰ ਜਿਹੜੇ ਆਪਣੇ ਧਰਮ ਦੇ ਮੈਰਿਜ ਵੀ ਹੁੰਦੀ ਆ ਤੇ ਫਰਕ ਕਿੱਥੇ ਰਹਿ ਗਿਆ, ਰੌਲਾ ਕਿੱਥੇ ਰਹਿ ਗਿਆ। ਮੇਰਾ ਖਿਆਲ ਥੋੜੇ ਜਿਹੇ ਬੰਦੇ ਖਰਾਬ ਕਰਨ ਚਾਹੁੰਦੇ, ਪਰ ਨਹੀਂ, ਇਹਨਾਂ ਨੂੰ ਥੋੜਾ ਆਵਾਜ਼ ਹੋਣਾ ਚਾਹੀਦਾ ਤੇ ਲੋਕਾਂ ਨੂੰ ਥੋੜਾ ਜਿਹਾ ਚਾਹੀਦਾ ਦੇਖ ਇਹਨੂੰ ਧਰਮ ਦੇ ਬੇਸ ਤੇ ਨਹੀਂ ਗੱਲ ਬਣਾਉਣੀ ਚਾਹੀਦੀ ਵੀ ਇਹ ਦੋ ਧਰਮ ਲੜਦੇ, ਰੌਲਾ ਕਿੱਦਾਂ ਕੋਈ ਰੌਲਾ ਨਹੀਂ। ਆਪਣੇ ਮੀਡੀਆ ਨੂੰ ਥੋੜਾ ਜਿਹਾ ਸੋਚ ਕੇ ਗੱਲ ਕਰਨੀ ਚਾਹੀਦੀ ਹੈ। ਜਿਹੜਾ ਉਹ ਵੀਡੀਓ ਦਿਖਾ ਦਿਓ ਉਹ ਪੁਰਾਣੀ ਆ, ਜਿਹੜੀ ਉਹ ਗੁੱਟ ਬੈਠੇ ਦੀ ਨਾ। ਹਾਂਜੀ, ਹਾਂਜੀ, ਉਹ ਤਾਂ ਪੁਰਾਣੀ, ਬਿਲਕੁਲ। ਉਹ ਤਾਂ ਹੈ ਹੀ ਆ ਜੀ। ਕੁਛ ਲੋਕ ਉਹਨੂੰ ਵੀ ਸ਼ੇਅਰ ਕਰੀ ਜਾਂਦੇ, ਪਰ ਗਲਤ ਆ। ਬਿਲਕੁਲ, ਥੈਂਕ ਯੂ ਜੀ। ਜੀਓ ਤੇ ਜੀਣ ਦਿਓ। ਹਾਂਜੀ, ਜਦ ਉਹ ਕਹਿ ਸਕਦੇ ਆ ਵੀ ਹਿੰਦੂ ਰਾਸ਼ਟਰ ਬਣਾਉਣਾ ਤੇ ਖਾਲਸਾ ਕਹਿੰਦੇ ਤਾਂ ਪ੍ਰੋਬਲਮ ਕੀ ਆ। ਮੇਰੇ ਖਿਆਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਸੁਪਰੀਮ ਕੋਰਟ ਤੁਹਾਨੂੰ ਇਜਾਜ਼ਤ ਦਿੱਤੀ ਆ, ਤੇ ਤੁਸੀਂ ਬੋਲ ਸਕਦੇ ਆ, ਤੁਸੀਂ ਕਿਸੇ ਨੂੰ ਹਾਰ ਨਾ ਕਰੋ ਨਾ। ਜੀ, ਜੀ, ਠੀਕ ਹੈ ਜਸਵੀਰ ਜੀ, ਥੈਂਕ ਯੂ। ਮੇਰੇ ਖਿਆਲ ਰਲ ਕੇ ਰਹਿਣਾ ਚਾਹੀਦਾ। ਏਦਾਂ ਰੌਲਾ ਨਹੀਂ ਹੈ, ਪਰ ਇਹ ਜ਼ਿਆਦਾ ਲੋਕਾਂ ਨੂੰ ਬਣਾ ਦਿੱਤਾ ਵੀ ਇਹ ਹਿੰਦੂ ਸਿੱਖ, ਏਦਾਂ ਰੌਲਾ ਨਹੀਂ ਕੋਈ। ਜੀ, ਜੀ, ਠੀਕ ਹੈ ਜੀ, ਥੈਂਕ ਯੂ, ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ। ਓਂਕਾਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਓਂਕਾਰ ਜੀ, ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਹੈ ਕਿ ਏਦਾਂ ਜੀ, ਜਿਹੜਾ ਪੰਜਾਬ ਹੈ ਨਾ ਜੀ, ਪੰਜਾਬ ਦੇ ਜਿਹੜੇ ਹਿੰਦੂ ਨੇ ਜੀ, ਉਹ ਬਾਕੀਆਂ ਸਟੇਟਾਂ ਨਾਲੋਂ ਜਿਹੜੇ ਵਧੀਆ ਨੇ ਹਿੰਦੂ। ਸਾਡਾ ਹਿੰਦੂਆਂ ਨਾਲ ਬਹੁਤ ਪਿਆਰ ਆ, ਸਿੱਖਾਂ ਦਾ ਹਿੰਦੂਆਂ ਦਾ ਦੇ ਵਿੱਚ ਜੀ। ਤੇ ਇਹ ਮੈਂ ਉਹਨਾਂ ਬਹੁਤ ਸ਼ਾਬਾਸ਼ ਦਿੰਦਾ। ਉਹ ਜਿਹੜੇ ਹਿੰਦੂ ਵੀਰਾਂ ਨੇ ਉਹਦੀ ਗੱਡੀ ਤੇ ਪੱਥਰ ਮਾਰੇ ਆ ਤੇ ਉਹਦੇ ਛਿੱਤਰਪਰੇਡ ਕੀਤੀ ਆ ਵੀ ਸਾਡਾ ਮੰਦਿਰ ਤੇ ਇਹ ਜਾਣ ਕੇ ਬੰਦਾ ਬਦਨਾਮ ਕਰਦਾ ਸਾਨੂੰ। ਸਾਡਾ ਪਿਆਰ ਆਪਸ ਦੇ ਵਿੱਚ, ਦੁਕਾਨਾਂ ਸਾਂਝੀਆਂ ਨੇ, ਬਾਜ਼ਾਰ ਸਾਂਝੇ ਨੇ, ਵੀ ਇਹ ਬੰਦਾ ਅੱਗ ਲਾਉਂਦਾ ਆ। ਠੀਕ ਹੈ ਜੀ। ਤੇ ਬਾਕੀ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਪਣੇ ਪ੍ਰਸ਼ਾਸਨ ਤੋਂ ਏਡੀ ਵੱਡੀ ਗਲਤੀ ਕਿੱਦਾਂ ਹੋ ਗਈ।
ਐਡਾ ਵੱਡਾ ਦਾ ਕੰਮ ਹੈ ਹੀ ਨਹੀਂ ਸੀ। ਜੇ ਪ੍ਰਸ਼ਾਸਨ ਚਾਹੁੰਦਾ ਤੇ ਉੱਥੇ ਚਿੜੀ ਨਹੀਂ ਫਰਕ ਸਕਦੀ ਸੀਗੀ, ਹੈ ਨਾ। ਇਹ ਸਿੰਗਲ ਆ ਵੀ ਚੱਕ ਕੇ ਅੰਦਰ ਦਿੱਤਾ ਹੁੰਦਾ ਪਹਿਲਾਂ ਹੀ, ਜਾਂ ਉਹਦੇ ਘਰ ਦੇ ਮਰੇ ਸਿਕਿਉਰਿਟੀ ਨਾਲ ਇਹ ਕੰਮ ਇੱਥੋਂ ਤੱਕ ਹੋਣਾ ਹੈ। ਬਾਕੀ ਭਾਜੀ ਮੈਂ ਤੁਹਾਨੂੰ ਦੱਸਾਂ ਜਿਹੜਾ ਕੀ ਆਹ ਇੱਕ ਪਰਵਾਨਾ ਪਰੂਨਾ ਜਿਹਾ ਆ, ਹਾਂਜੀ ਜਾਂ ਪੰਨੂ ਆ ਜੀ, ਇਹ ਕੋਈ ਤੇ ਸਿੱਖ ਸੁੱਖ ਨਹੀਂ ਹੈਗੇ, ਇਹ ਵੀ ਅੱਗ ਲਾਊ ਬੰਦੇ ਨੇ। ਆ ਜਿਹੜਾ ਪੰਨੂ, ਉਹਨੂੰ ਮੈਂ ਕਈ ਵਾਰ ਸਿਰ ਤੇ ਪੱਗ ਨਹੀਂ ਬੱਧੀ ਹੁੰਦੀ, ਹੈ ਨਾ, ਤੇ ਪਟਕਾ ਬੰਨ ਕੇ ਜੋ ਗੰਦ ਬਲਾ ਬੋਲੀ ਜਾਂਦਾ, ਤੂੰ ਉੱਥੇ ਜਾ ਕੇ ਜੋ ਕਰਨਾ ਕਰ, ਹੈ। ਬੰਦੇ ਉੱਥੇ ਲੋਕਾਂ ਨੂੰ ਲੜਾਉਣ ਦੇ ਵਿੱਚ, ਲੋਕਾਂ ਦੇ ਪੁੱਤ ਮਰਵਾਉਣ ਨੂੰ ਇਹ ਤਕੜੇ ਨੇ। ਲੋਕਾਂ ਦਾ ਭਾਈਚਾਰਾ ਉੱਥੇ ਬਣਿਆ ਹੋਇਆ ਜੀ, ਹੈ ਨਾ। ਕੋਈ ਮਤਲਬ ਇਸ ਧਰਮ ਦੀ ਗੱਲ ਨਹੀਂ ਹੈਗੀ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਬਸ 2-4 ਬੰਦੇ ਜਿਹੜੇ ਆ ਭਾਜੀ ਦੇ ਕਹਿਣ ਵਾਂਗੂ ਪਹਿਲਾਂ ਬੋਲ ਕੇ ਗਏ ਆ, ਪਰ ਇਹ ਪੰਜਾਬ ਦੀ ਸ਼ਾਂਤੀ ਢੰਗ ਕਰਨੀ ਚਾਹੁੰਦੇ ਆ ਤੇ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ ਜੀ। ਥੈਂਕ ਯੂ ਅਵਤਾਰ ਸਿੰਘ ਜੀ। ਥੈਂਕ ਯੂ ਜੀ ਬਿਲਕੁਲ। ਸੋ ਇੱਕ ਪ੍ਰਵੀਨ ਜੀ ਇੱਥੇ ਸਵਾਲ ਇਸ ਦੇ ਵਿੱਚ ਨਾਲ ਇਹ ਵੀ ਉੱਠਦਾ ਆ ਵੀ ਇਹ ਜਿਹੜੀ ਸ਼ਿਵ ਸੈਨਾ ਆ ਜਾਂ ਇੱਦਾਂ ਦੇ ਜਿਹੜੇ ਜਿੰਨੇ ਵੀ ਸੰਗਠਨ ਆ ਜਿਨ੍ਹਾਂ ਨੇ ਇਸ ਟਾਈਮ ਪੂਰੇ ਮੁਲਕ ਦੇ ਵਿੱਚ ਹੀ ਲਾਂਬੂ ਲਾਉਣ ਦਾ ਠੇਕਾ ਜਿੱਦਾਂ ਲਿਆ ਆ, ਇਹਨਾਂ ਨੂੰ ਕੀ ਗੱਲ ਦੂਜੇ ਜਿਹੜੇ ਹੋਰ ਮਸਲੇ ਸਮਝ ਨਹੀਂ ਆਉਂਦੇ? ਉਹਨਾਂ ਨੂੰ ਉਹ ਦਿਸਦੇ ਨਹੀਂ ਆ। ਪੰਜਾਬ ਦੇ ਪਾਣੀਆਂ ਦਾ ਮਸਲਾ ਕੀ ਗੱਲ ਇਹ ਬਾਹਰੋਂ ਦਿੱਲੀੋਂ ਤੋਂ ਲਿਆ ਕੇ ਪੀਂਦੇ ਆ ਜਾਂ ਕਿਸੇ ਹੋਰ ਥਾਂ ਤੋਂ ਲਿਆ ਕੇ ਪੀਂਦੇ ਆ, ਇੱਥੇ ਤਾਂ ਨਹੀਂ ਪੀਂਦੇ। ਇਹਨਾਂ ਨੂੰ ਆਪਣਾ ਚੰਡੀਗੜ੍ਹ ਜਿਹੜੀ ਰਾਜਧਾਨੀ ਆ ਆਪਣੀ ਜਿਹੜੀ ਉਹ ਨਹੀਂ ਚਾਹੀਦੀ। ਇਹ ਕੀ ਇਹਨਾਂ ਦੇ ਜਿਹੜੇ ਮਸਲੇ ਆ, ਹੋਰ ਬਿਜਲੀ ਦਾ ਸੰਕਟ ਚੱਲ ਰਿਹਾ ਆ, ਹੋਰ ਕਈ ਕੁਛ ਜਿਹੜੇ ਮਸਲੇ ਜਿਹੜੇ ਆ ਉਹ ਚੱਲ ਰਹੇ ਹੈਗੇ ਆ, ਵਾਤਾਵਰਣ ਦੇ ਵਿੱਚ ਇੰਨੀਆਂ ਤਬਦੀਲੀਆਂ ਆ, ਕਿਸਾਨਾਂ ਨੂੰ ਲੈ ਕੇ ਇੰਨੇ ਮਸਲੇ ਆ। ਹੁਣ ਚਾਹੇ ਉਹਨਾਂ ਦਾ ਡਾਇਰੈਕਟਲੀ ਨਹੀਂ, ਇਨਡਾਇਰੈਕਟਲੀ ਤਾਂ ਖੇਤੀਬਾੜੀ ਦੇ ਨਾਲ ਹੀ ਜੁੜੇ ਨੇ ਸਾਰੇ ਜਾਣੇ। ਕੀ ਗੱਲ ਉਹਨਾਂ ਨੂੰ ਇਹ ਮਸਲੇ ਨਜ਼ਰ ਨਹੀਂ ਆਉਂਦੇ? ਇਹਨਾਂ ਨੂੰ ਕੰਮ ਹੀ ਕੋਈ ਨਹੀਂ। ਜਦੋਂ ਮੂੰਹ ਚੱਕਦੇ ਆ ਨਹਾਤੀ ਧੋਤੀ ਤੇ ਆ ਕੇ ਬਹਿ ਜਾਂਦੇ ਆ ਉੱਥੇ, ਬਸ ਜੀ। ਨਾ ਨਹਾਉਂਦੇ ਧੋਂਦੇ ਵੀ ਨਹੀਂ ਆ, ਮੈਨੂੰ ਤਾਂ ਏਦਾਂ ਲੱਗਦਾ। ਸਿੱਧਾ ਹੀ ਮੂੰਹ ਚੱਕ ਕੇ ਜਦੋਂ ਵੀ ਮੋਹਰੇ ਮਾਈਕ ਕਰ ਦੋ, ਬਸ ਇਹੀ ਕੁਛ ਇਹਨਾਂ ਨੂੰ ਕੰਮ ਹੀ ਜਿਹੜਾ ਹੋਰ ਕੋਈ ਰਹਿ ਨਹੀਂ ਗਿਆ। ਜਿੱਥੇ ਮਸਲਿਆਂ ਦੇ ਉੱਤੇ ਲੜਨ ਦੇ ਲਈ ਨਾਲ ਖੜਨਾ ਆ, ਉਹਨਾਂ ਲੋਕਾਂ ਦੇ ਨਾਲ ਜਿੱਦਾਂ ਦੇ ਨਾਲ ਖੜਨਾ ਆ, ਉਹਨਾਂ ਦੇ ਖਿਲਾਫ ਬਗਾਵਤ, ਉਹਨਾਂ ਦੇ ਖਿਲਾਫ ਤੁਸੀਂ ਜਿਹੜੇ ਆ ਜੀ ਭੜਕਾਊ ਭਾਸ਼ਣ ਤੇ ਉਸ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਆ ਤੁਸੀਂ ਕਰਦੇ ਆ। ਕੀ ਗੱਲ ਸਾਂਝਾ ਨਹੀਂ ਆ? ਪੰਜਾਬ ਤੁਹਾਡਾ ਆਪਣਾ ਨਹੀਂ ਆ? ਹੁਣ ਤੁਸੀਂ ਦੇਖੋ ਇਸ ਮਸਲੇ ਦੇ ਉੱਤੇ ਰਿਪੋਰਟ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਬਿਆਨਬਾਜ਼ੀਆਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਆ। ਹੁਣ ਉੱਥੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਨੂੰ ਅਨਫੋਰਚੂਨੇਟ, ਡੀਪਲੀ ਅਨਫੋਰਚੂਨੇਟ ਕਿਹਾ। DGP ਦੇ ਨਾਲ ਕਹਿੰਦੇ ਆ ਉਹਨਾਂ ਨੇ ਗੱਲ ਕੀਤੀ। ਫਿਰ ਆ ਜਿਹੜੀ ਹੱਥ ਵੱਢਣ ਵਾਲੀ ਜਿਹੜੀ ਖਬਰ ਆ, ਪ੍ਰਦਰਸ਼ਨਕਾਰੀਆਂ ਵੱਲੋਂ SHO ਦਾ ਹੱਥ ਕੱਟਿਆ, ਇਹ ਜਿਹੜੇ ਵੈਬ ਚੈਨਲ ਆ ਉਹਨਾਂ ਨੇ ਉੱਥੇ ਇਹ ਗੱਲ ਚਲਾਤੀ, ਹੋਰ ਲਾਂਬੂ ਜਿਹੜਾ ਲਾਉਣ ਵਾਲੀ ਗੱਲ ਜਿਹੜੀ ਉਹ ਕਰਤੀ। ਬਾਅਦ DC ਪਟਿਆਲੇ ਨੂੰ ਕਹਿਣਾ ਪਿਆ ਵੀ ਇਹ ਟੋਟਲੀ ਨਿਰਾਧਾਰ ਜਿਹੜੀਆਂ ਇਹ ਗੱਲਾਂ ਨੇ, ਅਫਵਾਹਾਂ ਨੇ, ਤੇ ਇਹਨਾਂ ਤੋਂ ਜਿਹੜਾ ਉਹ ਬਚੋ। ਸੋ ਆਪਣੇ ਨਾਲ ਕੁਝ ਕਾਲਰ ਜੁੜੇ ਨੇ ਜੀ। ਜੀ ਬਿਲਕੁਲ, ਅਵਤਾਰ ਸਿੰਘ ਜੀ ਆਪਣੇ ਨਾਲ ਜੁੜੇ ਗੱਲ ਨੂੰ ਆਪਾਂ ਅੱਗੇ ਫਿਰ ਲੈ ਕੇ ਚੱਲਦੇ ਆ ਜੀ। ਅਵਤਾਰ ਜੀ ਤੁਸੀਂ ਔਨ 에ਅਰ ਹੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ। ਪ੍ਰਵੀਨ ਜੀ ਤੇ ਕਰਨਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਕੱਲੀ ਸ਼ੁਗਲਾ ਦੀ ਜਿਹੜੀ ਗਲਤੀ ਨਹੀਂ, ਇਹ ਜਿਹੜੇ 5-7 ਹੋਰ ਸੂਬੇ ਇਹਨਾਂ ਭਾਜਪਾ ਦੇ ਖਿਲਾਫ ਆ, ਉਹ ਜੋੜਨੇ ਚਾਹੁੰਦੇ ਆ ਹਿੰਦੂਆਂ ਦੇ ਨਾਲ। ਇਹਨਾਂ ਨੂੰ ਮੋਹਰੇ ਲਾਇਆ ਤੇ ਪੰਜਾਬ ਚ ਕਰੋ ਗੜਬੜ, ਕਹਾਂਗੇ ਸਿੱਖ ਹਿੰਦੂਆਂ ਨੂੰ ਮਾਰਦੇ ਆ। ਉਹ ਜਿਹੜੇ ਇਹਨਾਂ ਦੇ ਖਿਲਾਫ ਆ, ਉਹਨਾਂ 5 ਸੂਬੇ ਨੂੰ ਭਾਜਪਾ ਵਾਲੇ ਨਾਲ ਜੋੜਨਾ ਚਾਹੁੰਦੇ ਆ। ਬੜੀ ਲੰਮੀ ਇਹ ਸਾਜ਼ਿਸ਼ ਆ, ਇਕੱਲਾ ਸ਼ੁਗਲਾ ਦਾ ਗੱਲ ਨਹੀਂ, ਇਹ ਪਿੱਛੋਂ ਗੱਲ ਚੱਲਦੀ ਆ, ਬੜੀ ਲੰਮੀ, ਤੁਹਾਨੂੰ ਦੱਸ ਦਿੰਦੇ ਆ। ਜੀ ਉਹਦੇ ਬਾਰੇ ਲੋਕਾਂ ਨੂੰ ਇਹ ਚਾਹੀਦਾ। ਵੈਸੇ ਲੋਕ ਸਮਝਦੇ ਇੰਨੇ ਅੱਗੇ ਜਦੋਂ ਪਾਕਿਸਤਾਨ ਬਣਿਆ ਹੈ ਨਾ, ਸਾਨੂੰ ਤਾਂ ਨਹੀਂ ਪ੍ਰਵੀਨ ਜੀ ਪਤਾ, ਮੇਰੀ ਉਮਰ ਹੁਣ 90 ਸਾਲ ਦੀ ਆ। ਠੀਕ ਹੈ ਜੀ। ਉਦੋਂ ਵੀ ਭੜਕਾਓ ਜਿਹੜਾ ਸੀ ਇਹ ਲੀਡਰਾਂ ਨੇ ਚਲਾਇਆ ਸੀ, ਮੁਸਲਮਾਨਾਂ ਦਾ ਤਾਂ ਹਿੰਦੂਆਂ ਸਿੱਖਾਂ ਦਾ ਜੀ। ਉਦੋਂ ਤਦੇ ਹੀ ਐਡੀ ਵਾਰ ਇਕੱਠੇ ਮੁਸਲਮਾਨ ਰਹਿੰਦੇ ਸੀ, ਇਕੱਠੇ ਹੀ ਸਿੱਖ ਹਿੰਦੂ ਰਹਿੰਦੇ ਸੀ, ਕੋਈ ਫਰਕ ਹੀ ਨਾ ਸੀ ਪਿੰਡਾਂ ਦੇ ਵਿੱਚ। ਜੀ ਉਹ ਲੀਡਰਾਂ ਨੇ ਉਦੋਂ ਭੜਕਾ ਕੇ ਇਹ ਆਪਸ ਵਿੱਚ ਲੜਾਤੇ ਉਹਦੇ ਕਰਾਤੇ। ਹੁਣ ਦੇਖ ਹਿੰਦੂਆਂ ਸਿੱਖਾਂ ਦਾ ਹੋ ਗਿਆ ਹੈ ਨਾ, ਮੁਲਕ ਦੀ ਤਬਾਹੀ ਹੋ ਜਾਊ ਜੀ। ਦੇਖੋ ਇਹਨੂੰ ਇਹ ਨਹੀਂ ਸੋ, ਜਿਹੜੇ ਭਾਜਪਾ ਜਿਹੜੇ ਲੀਡਰ ਆ ਸਾਰੀ ਸ਼ਰਾਰਤ ਉਹਨਾਂ ਦੀ ਆ, ਔਰ ਉਹ ਜਿਹੜੇ 5-4 ਸੂਬੇ ਇਹਨਾਂ ਦੇ ਖਿਲਾਫ ਆ ਉਹਨਾਂ ਨੂੰ ਨਹੀਂ ਏਦਾਂ ਹੀ ਜੋੜਦੇ ਆ। ਤੇ ਇੱਥੇ ਗੱਲ ਏਦਾਂ ਜਿੱਥੇ ਬਾਕੀ ਹੋਰ ਪੰਜਾਬੀ ਬੈਠੇ ਆ,
ਜਿਹੜੇ ਵਿੱਚ ਹਿੰਦੂ ਨਹੀਂ ਵੀ ਚਾਹੁੰਦੇ ਗੱਲ ਚੰਗੇ ਆ, ਉਹ ਕਹਿੰਦੇ ਉਹ ਇਕੱਠੇ ਬਹਿੰਦੇ ਆ, ਇਹ ਉਹਨਾਂ ਦੇ ਵੀ ਖਿਲਾਫ, ਹਿੰਦੂਆਂ ਦੇ ਖਿਲਾਫ ਹੋਣਗੇ ਲੋਕ ਜਿਹੜੇ ਪਾਪੀ ਆ। ਜੀ ਜੀ ਬਿਲਕੁਲ ਜੀ ਹੁਣ ਸਮਝ ਲਾ ਬਈ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬੀ ਬੈਠੇ ਆ, ਉੱਥੇ ਬਿਲਕੁਲ ਲੋਕਾਂ ਨੂੰ ਬਿਲਕੁਲ ਭੜਕਾਉਣਗੇ ਤਾਂ ਪੰਜਾਬੀਆਂ ਨੂੰ ਨਹੀਂ ਮਾਰਨਾ। ਜੀ ਇਹੀ ਕੁਝ ਹੋਇਆ ਸੀ ਉਸ ਵੇਲੇ ਵੀ, ਏਦਾਂ ਹੀ ਇਹੀ ਭੜਕਾਹਟ ਤੋਂ ਕੁਛ ਬਾਅਦ ਮੈਂ ਕਹਿੰਦਾ ਪਾਕਿਸਤਾਨ ਵੇਲੇ ਵੀ ਇਹੀ ਕੁਛ ਹੋਇਆ ਸੀ, ਹੁਣ ਵੀ ਇਹੀ ਕਰਨਾ ਚਾਹੁੰਦੇ ਆ ਇਹ। ਉਸ ਤੋਂ ਬਾਅਦ ਚ ਵੀ ਇਹੀ ਕੁਝ ਹੋਇਆ ਤੇ ਹੁਣ ਵੀ ਇਹੀ ਇਹਨਾਂ ਦੇ ਇਰਾਦੇ ਆ। ਥੈਂਕ ਯੂ। ਅਕਾਲੀਆਂ ਲੋਕ ਦੇ ਚੱਲਿਆ, ਇਹ ਸਭ ਆਪਣੇ ਆਪਣੇ ਉੱਲੂ ਸਿੱਧਾ ਕਰਦੇ ਆ ਬਸ। ਥੈਂਕ ਯੂ ਅਵਤਾਰ ਸਿੰਘ। ਮੇਰਾ ਤਾਂ ਇੰਨਾ ਵੀ ਜਾਣੀ ਕਹਿਣ ਦਾ ਵੀ ਇਹ ਗੱਲ ਬੜੀ ਡੂੰਘੀ ਚਲਾਉਂਦੇ ਆ ਜਿਹੜੇ ਮੋਦੀ ਹੁਣੀ ਉਹ ਐਵੇਂ ਨਹੀਂ ਹੈਗੇ ਉਹ। ਜੀ ਜੀ ਬਿਲਕੁਲ ਬਿਲਕੁਲ ਆਪ ਅੱਗੇ ਨਹੀਂ ਆਉਂਦੇ। ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਰਾਜ ਜੀ, ਸਾਨੂੰ ਸਮਝਣਾ ਪੈਣਾ ਕਿ ਜਿਹੜੀਆਂ ਸਿਆਸੀ ਤਾਕਤਾਂ ਨੇ ਸਾਡੇ ਭਾਈਚਾਰਕ ਸਾਂਝ ਨੂੰ ਸੱਟ ਮਾਰਨੀਆਂ ਚਾਹੁੰਦੀਆਂ ਨੇ, ਅਸੀਂ ਉਹਨਾਂ ਦੇ ਹੱਥ ਠੋਕ ਕੇ ਨਾ ਬਣ ਗਏ। ਬਹੁਤ ਸੋਹਣੀਆਂ ਗੱਲਾਂ ਵੀਰਾਂ ਨੇ ਕੀਤੀਆਂ। ਅਸੀਂ ਵੀ ਇਹੀ ਤਰੱਦਦ ਕੀਤਾ, ਇਸੇ ਕਰਕੇ ਕੀਤਾ ਕਿ ਚੰਦ ਬੰਦਿਆਂ ਦੀਆਂ ਰਾਜਸੀ ਇੱਛਾਵਾਂ ਨੂੰ ਹਿੰਦੂ ਮੁਸਲਮਾਨ ਨਾਲ ਨਾ ਜੋੜੋ, ਹਿੰਦੂ ਸਿੱਖ ਨਾਲ ਨਾ ਜੋੜੋ। ਪੰਜਾਬ ਇੱਕ ਧਰਮ ਨਿਰਪੇਖ ਸੂਬਾ ਹੀ ਨਹੀਂਗਾ, ਪੰਜਾਬ ਦਾ ਧਰਮ ਨਿਰਪੱਖ ਸੱਭਿਆਚਾਰ ਆ। ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਤੋਂ ਬਾਅਦ ਇੱਥੇ ਕੋਈ ਵੀ ਕਮਿਊਨਲ ਜਿਹੜੇ ਕਨਫਲਿਕਟ ਨਹੀਂ ਹੋਏ। ਈਵਨ ਕਿ ਬਹੁਤ ਸੈਂਸਿਟਿਵ ਦਿਨ ਦੇਖਿਆ ਪੰਜਾਬੀਆਂ ਨੇ, ਇੱਥੇ ਬਹੁਤ ਕੁਛ ਹੋਇਆ, ਪਰ ਹਾਲੇ ਤੱਕ ਹਿੰਦੂ ਵਰਸਸ ਸਿੱਖ ਦਾ ਕੋਈ ਮਸਲਾ ਨਹੀਂ ਹੈ। ਦੇਸ਼ ਦੇ ਵਿੱਚ ਦੋ ਹੀ ਥਾਵਾਂ ਨੇ ਜਿੱਥੇ ਮਿਨੋਰਟੀਜ਼ ਮੈਜੋਰਿਟੀ ਦੇ ਵਿੱਚ ਨੇ। ਕਸ਼ਮੀਰ ਦੇ ਵਿੱਚ ਮੁਸਲਮਾਨ ਦੇਸ਼ ਦੇ ਵਿੱਚ ਮਿਨੋਰਟੀ ਨੇ, ਪਰ ਉੱਥੇ ਮੈਜੋਰਿਟੀ ਦੇ ਵਿੱਚ ਨੇ। ਪੰਜਾਬ ਦੇ ਵਿੱਚ ਸਿੱਖ ਦੇਸ਼ ਦੇ ਵਿੱਚ ਮਿਨੋਰਟੀ ਨੇ, ਪਰ ਇੱਥੇ ਮੈਜੋਰਿਟੀ ਨੇ। ਤੁਸੀਂ ਦੱਸੋ ਕਿੱਦਾਂ ਕਿਸੇ ਹਿੰਦੂ ਨੂੰ ਕਿਸੇ ਸਿੱਖ ਨੇ ਕਿਸੇ ਗੱਲ ਕਰਕੇ ਮਹਿਸੂਸ ਕਰਾਇਆ ਹੋਵੇ ਕਿ ਇੱਥੇ ਤੂੰ ਘੱਟ ਗਿਣਤੀ ਹੈ ਭਾਈ। ਸੋ ਇਹ ਸਾਨੂੰ ਸਮਝਣਾ ਪੈਣਾ ਵਾ। ਇਹ ਪਹਿਲਾਂ, ਇਸ ਤੋਂ ਪਹਿਲਾਂ ਵੀ ਹੋ ਚੁੱਕਿਆ। ਅਸੀਂ ਕਿਉਂਕਿ ਸ਼ਾਰਟ ਟਰਮ ਲਾਸ ਮੈਮਰੀ ਪੇਸ਼ੈਂਟ ਆ, ਮੈਂ ਖੁਦ ਆ, ਭੁੱਲ ਜਾਣਾ ਮੈਂ। ਇਹ ਜਦੋਂ ਅਰੁਣ ਨਾਰੰਗ ਨੂੰ ਕਿਸਾਨਾਂ ਨੇ ਕੁੱਟਿਆ, ਉਦੋਂ ਵੀ ਇਹ ਜਿਹੜਾ ਨੈਰੇਟਿਵ ਆ ਸਿਰਜਿਆ ਗਿਆ ਕਿ ਆਹ ਦੇਖੋ ਜੀ ਹਿੰਦੂਆਂ ਦਾ MLA ਕੁੱਟਿਆ ਗਿਆ ਉੱਥੇ। ਫਿਰ ਮਲੋਟ ਦੇ ਹਿੰਦੂਆਂ ਨੇ ਬਾਹਰ ਆ ਕੇ ਇੱਕ ਮਾਰਚ ਕੱਢਿਆ, ਉਹ ਕਹਿੰਦੇ ਇਹ ਹਿੰਦੂ ਵਰਸਸ ਸਿੱਖ ਨਹੀਂਗਾ, ਇਹ ਕਿਸਾਨ ਵਰਸਸ ਸਰਕਾਰ ਦਾ ਮਸਲਾ ਵਾ। ਅਰੁਣ ਨਾਰੰਗ ਨੂੰ ਕੁੱਟ ਪੈਣੀ, ਸਾਰੇ ਹਿੰਦੂਆਂ ਨੂੰ ਕੁੱਟੇ ਜਾਣਾ ਥੋੜੋ ਆ। ਉਹ MLA ਸੀਗਾ ਔਰ ਉਹਦੇ ਕੱਪੜੇ ਉਤਰ ਗਏ ਵਿਚਾਰੇ ਨੂੰ, ਉਹਦੇ ਨਾਲ ਜੋ ਹੋਇਆ ਮਾੜਾ ਹੋਇਆ। ਚਲੋ ਸਵਾਲ ਤਾਂ ਤੁਸੀਂ ਕਿਸੇ ਨੂੰ ਕਰ ਸਕਦੇ, ਪਰ ਅਸੀਂ ਹਿੰਸਾ ਦੀ ਵਕਾਲਤ ਤਾਂ ਕਦੇ ਅਸੀਂ ਇਸ ਚੇਅਰ ਤੇ ਬੈਠ ਕੇ ਨਹੀਂ ਕਰ ਸਕਦੇ, ਮਾਫ ਕਰਨਾ। ਪਰ ਉਹ ਜੋ ਹੋਇਆ ਉਹਨੂੰ BJP ਨੇ ਹਿੰਦੂ ਵਰਸਸ ਸਿੱਖ ਬਣਾਇਆ, ਹਿੰਦੂ ਵਰਸਸ ਪੰਜਾਬੀ ਬਣਾਇਆ। ਪਰ ਬਾਅਦ ਦੇ ਵਿੱਚ ਮਲੋਟ ਦੇ ਹਿੰਦੂਆਂ ਦੇ ਸ਼ਾਬਾਸ਼ ਏ ਕਿ ਉਹਨਾਂ ਨੇ ਉਹ ਚੀਜ਼ਾਂ ਨੂੰ ਨਕਾਰਿਆ ਔਰ ਉਹਨਾਂ ਨੇ ਬਾਹਰ ਆ ਕੇ, ਘਰਾਂ ਤੋਂ ਬਾਹਰ ਆ ਕੇ ਇਸ ਚੀਜ਼ ਨੂੰ ਨਕਾਰਿਆ। ਪਟਿਆਲੇ ਦੇ ਵਿੱਚ ਦੋ ਧਾਰਮਿਕ ਸਥਾਨ ਆ ਰਾਜ ਜੀ, ਜੀ ਕਾਲੀ ਮਾਤਾ ਦਾ ਮੰਦਿਰ ਤੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ। ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਵਿੱਚ 70% 75% ਹਿੰਦੂ ਜਾਂਦੇ ਆ, ਸਿੱਖ ਵੀ ਜਾਂਦੇ ਆ, ਹਿੰਦੂ ਵੀ ਜਾਂਦੇ ਆ। ਕਾਲੀ ਮਾਤਾ ਮੰਦਿਰ ਦੇ ਵਿੱਚ 60% ਤੋਂ ਵੱਧ ਸਿੱਖ ਜਾਂਦੇ, ਉਹਨਾਂ ਦੀ ਆਸਥਾ ਉੱਥੇ। ਸਾਡਾ ਸੱਭਿਆਚਾਰ ਹੀ ਇਹ ਹੈ, ਅਸੀਂ ਸਾਡੀ ਜੀਵਨ ਸ਼ੈਲੀ ਇਹ ਹੈ, ਅਸੀਂ ਹਰ ਇੱਕ ਦੇ ਧਰਮ ਦਾ ਆਦਰ ਕਰਦੇ ਹਾਂ। ਹਿੰਦੂ ਉੱਥੇ ਉਸ ਤੋਂ ਬਾਅਦ ਸਿੱਖ ਭਰਾ ਲੰਗਰ ਲੈ ਕੇ ਪਹੁੰਚੇ ਨੇ। ਹਿੰਦੂਆਂ ਨੇ ਉਹ ਜਿਹੜੇ ਗੋਗੀ ਪੰਡਤ ਜੀ ਨੇ, ਉਹਨਾਂ ਨੇ ਉੱਥੋਂ ਦਵਾਲਿਆ ਸਿੰਗਲੇ ਨੂੰ। ਕਹਿੰਦੇ ਤੇਰੇ ਇੱਕ ਬੰਦੇ ਦੀ ਕਰਤੂਤ ਕਰਕੇ ਸਾਨੂੰ ਤੂੰ ਕਿਉਂ ਉਹਨਾਂ ਨਾਲ ਲੜਾਈ ਜਾਂਦਾ। ਸੋ ਅਸੀਂ ਤਾਂ ਇਹੀ ਤਰੱਦਦ ਕਰਦੇ ਹਾਂ, ਇਹੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਚੰਦ ਬੰਦਿਆਂ ਦੀਆਂ ਰਾਜਸੀ ਇੱਛਾਵਾਂ ਮਨਸ਼ਾਵਾਂ ਨੂੰ ਕਮਿਊਨਿਟੀ ਨਾਲ ਨਾ ਜੋੜੋ। ਤੇ ਪਹਿਲਾਂ ਹੀ ਭਾਰਤ ਦਾ 7 ਥਾਈਂ ਜਿਹੜਾ ਭਾਂਬੜ ਮੱਚੀ ਜਾਂਦੇ ਆ, ਆਪਾਂ ਪੰਜਾਬ 'ਚ ਨਾ ਮਚਾਈਏ। ਜੀ ਰਾਜ ਜੀ, ਆਪਣੇ ਅਗਲੇ ਕਾਲਰ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਜਗਦੀਸ਼ ਭੱਟੀ ਜੀ। ਜੀ ਜਗਦੀਸ਼ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਦੋ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਨਾਲ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੰਨੇ ਕਾਲਰਾਂ ਨੇ ਪਹਿਲਾਂ ਗੱਲ ਕੀਤੀ, ਬਹੁਤ ਉਹਨਾਂ ਦਾ ਸਤਿਕਾਰ ਕਰਦਾ। ਉਹਨਾਂ ਨੇ ਗੱਲਾਂ ਬਹੁਤ ਸੋਹਣੀਆਂ ਕੀਤੀਆਂ ਜੀ। ਤੇ ਜਿਹੜੇ 90 ਸਾਲ ਦੇ ਜੰਗਾਂ ਨੇ ਗੱਲ ਕੀਤੀ, ਉਹ ਜ਼ਿਆਦਾ ਵਧੀਆ ਕਿ ਉਹਨਾਂ ਨੇ ਆਪਣੇ ਜਿਸਮ ਦੀ ਗੱਲ ਹੰਡਾਈ ਆ ਜੀ। ਇਹ ਥੋੜੇ ਜਿਹਾ ਨਾ ਰਾਜ ਜਿਹੜੇ ਬੰਦੇ ਕੰਮ ਕਰਦੇ, ਮੈਂ ਕਹਿੰਦਾ ਹਲਕੇ ਹਲਕਾ ਕੁੱਤੇ ਜਿਹੜੇ ਨਾ ਇਹ ਵੱਢਦੇ ਆ। ਹੋਰ ਬਾਕੀ ਕੋਈ ਸਾਡੇ ਕੋਈ ਦੂਰ ਹੁੰਦੇ ਸੀ, ਕੋਈ ਭੇਦਭਾਵ ਨਹੀਂ ਹੈਗਾ। ਅੱਜ ਦਾ ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਸੀਂ ਹਰਮੰਦਰ ਸਾਹਿਬ ਦੇਖ ਲਓ ਜਾ ਕੇ। ਜੀ ਜੀ ਬੜੇ ਬੜੇ ਲਾਲੇ ਜੀ ਮੁਸਲਮਾਨ ਭਾਈ ਉੱਥੇ ਸਾਰੇ ਕਿਸੇ ਨੂੰ ਕੋਈ ਡੱਕਦਾ ਨਹੀਂ ਹੈਗਾ। ਬਿਲਕੁਲ। ਦਿੱਲੀ ਅੰਦੋਲਨ ਦੇ ਵਿੱਚ ਦੇਖੋ ਤੁਸੀਂ, ਕਿਸਾਨ ਅੰਦੋਲਨ ਜਦੋਂ ਹੋਇਆ ਜੀ, ਉਹਦੇ ਦਿੱਲੀ ਦੇ ਹਜ਼ਾਰਾਂ ਬੰਦਿਆਂ ਨੇ ਪ੍ਰਸ਼ਾਦਾ ਛਕਿਆ। ਸੰਗਤ ਬੰਦ ਕਿਸੇ ਨੇ ਨਹੀਂ ਕਿਹਾ ਤੂੰ ਉਹ ਤੂੰ ਬਹੁਤ ਸਾਰੇ ਪ੍ਰਸ਼ਾਦਾ ਛਕਿਆ ਜੀ ਉਹਨਾਂ ਨੇ। ਹਾਂਜੀ, ਠੀਕ ਹੈ ਜੀ। ਇਹ ਜੋ ਤੁਸੀਂ ਪਹਿਲਾਂ ਗੱਲ ਕੀਤੀ, ਸਿਰਫ ਇਹ ਦੋ ਤਗੜੇ ਤੋਂ ਪਿੱਛੇ ਰਾਜਸੀ ਕੋਲੋਂ ਪਛਾਣਨ ਦੀ ਲੋੜ ਹੈ ਜੀ। ਇੱਕ ਵਾਰੀ ਖਾਲਸਾ ਸਾਹਿਬ ਨੇ ਕਿਹਾ ਸੀਗਾ ਆਪਣੇ
ਸਾਸਣ ਕਹਿੰਦੇ ਤੇ ਸਾਨੂੰ ਜਿਹੜੇ ਨਾ ਆਪਣੇ ਭੇਸ ਬਣਾਏ ਹੋਏ ਸਿੱਖਾਂ ਦਾ ਹਾਂਜੀ ਤੇ ਉਹ ਸਾਨੂੰ ਪਛਾਣਨੇ ਪੈਣੇ ਆ ਵਿੱਚ ਜੀ। ਤਾਂ ਉਹ ਜੀ ਕੁਝ ਜਿਹੜੇ ਬੁੱਧੀਜੀਵੀ ਕਹਿੰਦੇ ਵੀ ਹੋਰ ਪੈਸੇ ਲੈ ਕੇ ਵਿਗਾੜ ਪਾਉਂਦੇ ਨੇ ਪੈਸੇ ਲੈ ਕੇ ਉਹਨਾਂ ਨੂੰ ਪਛਾਣਨ ਦੀ ਲੋੜ ਆ ਜੀ। ਬਾਕੀ ਸਾਡੇ ਤਾਂ ਕੋਈ ਆਪਣੇ ਵਿੱਚ ਕੋਈ ਗੱਲ ਹੀ ਨਹੀਂ। ਜੇ ਆਪਾਂ ਪਿੰਡਾਂ ਚੋਂ ਆਏ ਆ ਸ਼ਹਿਰਾਂ ਚੋਂ ਆਏ ਆ ਸ਼ਹਿਰਾਂ ਲਾ ਲਿਆ ਨਾਲ ਹਰੇਕ ਨਾਲ ਭਾਈਬੰਦੀ ਗੁਰੂ ਘਰਾਂ ਵਿੱਚ ਤੁਸੀਂ ਦੇਖ ਲਓ ਸਾਡੇ ਪਾਤਸ਼ਾਹ ਦੇ ਚਾਰੇ ਦਰਵਾਜ਼ੇ ਖੁੱਲੇ ਆ ਚੌਹਾਂ ਵਾਰਾਂ ਵਾਲੇ ਸਾਂਝਾ ਆ ਕਿਸੇ ਨੂੰ ਕੁਝ ਕਹਿੰਦਾ ਵੀ ਤੂੰ ਆ ਤੇ ਤੂੰ ਨਾ ਆ। ਸਿਰਫ ਇਹਨਾਂ ਦਾ ਤਾਂ ਇੱਕ ਮੈਂ ਕਹਿੰਦਾ ਨਵੇਂ ਅਖਬਾਰ ਗੱਲ ਸੁਣੀ ਕਿ ਬਾਹਰ ਨਿੱਕੇ ਮੈਨੂੰ ਬਹੁਤਾ ਨਹੀਂ ਪਤਾ ਤੁਹਾਨੂੰ ਸ਼ਾਇਦ ਪਤਾ ਹੋਣਾ ਜ਼ਿਆਦਾ ਉਹ ਵੀ ਦੱਸਿਓ ਕਿ ਹਿੰਦੂਆਂ ਨੇ ਪੰਜਾਂ ਸੱਤਾਂ ਨੇ ਕੱਪੜੇ ਪਾ ਕੇ ਮੁਸਲਮਾਨਾਂ ਦੇ ਉਹਨਾਂ ਨੇ ਕੁਝ ਬਾਹਰ ਕਿਸੇ ਖਰਾਬੀ ਖੂਬੀ ਕਰਨ ਦੀ ਕੀਤੀ ਸੀ ਕੋਸ਼ਿਸ਼ ਪਰ ਪਕੜੇ ਗਏ ਉਹ। ਠੀਕ ਹੈ ਜੀ। ਸਿਰਫ ਉਹ ਇੱਕੋ ਹੀ ਆ ਜਿਹੜੇ ਰਾਜਸੀ ਬੰਦੇ ਆ ਜੀ। ਹਾਂਜੀ ਇਹਨਾਂ ਨੂੰ ਕੁਰਸੀ ਆ ਇਹਨਾਂ ਨੂੰ ਕਿਸੇ ਬੰਦੇ ਨਾਲ ਪਿਆਰ ਨਹੀਂ। ਦੋ ਚੀਜ਼ਾਂ ਹੁੰਦੀਆਂ ਨੇ ਜੀ ਇੱਕ ਰਾਜ ਦੂਜਾ ਧਰਮ। ਧਰਮ ਦੇ ਵਿੱਚ ਦਇਆ ਹੈਲਪ ਹੈ ਜੀ ਰਾਜ ਦੇ ਵਿੱਚ ਜ਼ੁਲਮ ਆ ਜੀ। ਜ਼ੁਲਮ ਤੋਂ ਬਿਨਾਂ ਹੋਰ ਕੁਝ ਨਹੀਂ ਹੈਗਾ। ਤੁਸੀਂ ਚਲੋ ਹੁਣ ਗੁੱਸਾ ਨਾ ਕਰੇ ਜਿਹੜਾ ਆਪਣਾ ਚੱਡਾ ਸਾਹਿਬ ਆ ਰਾਘਵ ਸਾਹਿਬ ਜਿਹੜੇ ਰਾਜ ਸਾਹਿਬ ਮੈਂਬਰ ਆ ਜੀ। ਹਾਂਜੀ ਗੁੱਸਾ ਸਾਨੂੰ ਕਾਹਦਾ ਜੀ ਚੰਨੇ ਇਹਨਾਂ ਨੇ ਇੱਥੇ ਤੁਸੀਂ ਉਹ ਦੇਖ ਵੀ ਲਿਓ ਨਾ ਇਹ ਜੀ ਇਹ ਹਿੰਦੂ ਕਰਕੇ ਜੀ ਇਹਨੂੰ ਹਿੰਦੂ ਕਰਕੇ ਬਣਾਇਆ ਹੈ ਜੀ। ਬਿਲਕੁਲ ਬਿਲਕੁਲ ਉਹ ਜੀ ਚੱਲੀ ਨੂੰ ਜੀ ਫਲਾਨਾ ਕਰਕੇ ਜੀ ਉਹ ਮੈਂ ਤਾਂ ਨਹੀਂ ਕਹਿੰਦਾ ਨਾ ਸਾਡੇ ਪਾਤਸ਼ਾਹ ਨੇ ਕਿਸੇ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੋ ਕਹਿੰਦਾ ਅਸੀਂ ਉਹ ਤੇ ਰਹਿਣਾ ਆ ਅਸੀਂ ਉਹ ਤੇ ਚੱਲਣਾ ਆ ਜੀ। ਉਹਨਾਂ ਨੇ ਕਿਸੇ ਨੂੰ ਦਲਤ ਨਹੀਂ ਕਿਹਾ ਕਿਸੇ ਨੂੰ ਕੁਝ ਨਹੀਂ। ਉਹਨਾਂ ਨੇ ਕਿਹਾ ਮਾਂ ਸੀ ਜਾਤ ਸਭ ਸਹੀ ਸਾਰੇ ਜਿੰਨੇ ਧਰਮੀ ਬੰਦੇ ਸਾਰਿਆਂ ਦਾ ਉਹਨਾਂ ਨੇ ਕੋਈ ਕੁਛ ਨਹੀਂ ਉਹਨਾਂ ਨੇ ਜੋ ਧਰਮੀ ਬੰਦੇ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਵਾਲਾ ਦਿੱਤਾ ਬਹੁਤ ਵਧੀਆ ਢੰਗ ਨਾਲ ਹਵਾਲਾ ਦਿੱਤਾ। ਠੀਕ ਹੈ। ਥੈਂਕ ਯੂ ਜਗਦੀਸ਼ ਜੀ। ਰਾਜ ਦੀ ਬੰਦੇ ਥੋੜੇ ਖਰਾਬ ਕਰਦੇ ਇਹ ਆਪਾਂ ਨੂੰ ਪਛਾਣਨ ਦੀ ਲੋੜ ਹੈ ਜੀ। ਥੈਂਕ ਯੂ ਜਗਦੀਸ਼ ਜੀ ਬੜੀ ਮਿਹਰਬਾਨੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਬਿਲਕੁਲ ਪ੍ਰਵੀਨ ਜੀ ਇਹਦੇ ਵਿੱਚ ਤਾਂ ਹੁਣ ਕੋਈ ਦੋ ਰਾਵਾਂ ਨਹੀਂ ਰਹੀਆਂ। ਇਸ ਵਾਰੀ ਪਹਿਲੀ ਦੀ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਇਸ ਮੁੱਦੇ ਦੇ ਉੱਤੇ ਪਹਿਲੋਂ ਵੀ ਜਦੋਂ ਆਪਾਂ ਇਹ ਦੇਖਿਆ ਵੀ ਸਾਰੇ ਜਾਣੇ ਦੋਨੋਂ ਹੀ ਤਰਫੋਂ ਜਿਹੜੇ ਉਹ ਕਹਿ ਰਿਹਾ ਵੀ ਇਹ ਜਾਣ ਬੁੱਝ ਕੇ ਜਿਹੜੀਆਂ ਸਾਜ਼ਿਸ਼ਾਂ ਆ। ਹੁਣ ਤੁਸੀਂ ਦੇਖੋ ਵੀ ਉਦਾਂ ਵੈਸੇ ਜੇ ਦੇਖਿਆ ਜਾਵੇ ਬਿਆਨ ਵੀ ਧਿਆਨ ਮੰਗਦੇ ਨੇ। ਰਾਘਵ ਜੀ ਆਪਣੇ ਨਾਲ ਜੱਗਾ ਜੀ ਜੁੜੇ ਨੇ ਆਸਟ੍ਰੇਲੀਆ ਤੋਂ ਉਹਨਾਂ ਦੀ ਰਾਏ ਲੈ ਲੈਣੇ ਵਿੱਚ ਐਡ ਕਰ ਲੈਣੇ ਉਸ ਤੋਂ ਬਾਅਦ ਫਿਰ ਆਪਾਂ ਚਰਚਾ ਕਰਦੇ ਚੱਲਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ। ਤੁਹਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੇ ਇੱਥੋਂ ਸਿੱਧੀ ਤੋਂ ਮੈਂ ਤੁਹਾਡਾ ਨਵਾਂ ਹੀ ਸੁਣਨ ਲੱਗਿਆ ਤੇ ਬਹੁਤ ਵਧੀਆ ਮਿੰਟੂ ਭਾਜੀ ਤੁਸੀਂ ਬਲਤੇਜ ਜੀ ਕਰ ਰਹੇ ਹੋ ਜੀ ਕੰਮ ਤੇ ਬਹੁਤ ਨੌਲੇਜ ਵਾਲਾ ਤੇ ਖਬਰਾਂ ਦਾ ਮਤਲਬ ਜਿਹੜੀਆਂ ਅਸਲੀ ਖਬਰਾਂ ਨੇ ਉਹ ਤੁਸੀਂ ਦਿੰਦੇ ਹੋ ਜੀ ਤੇ ਕੀਪ ਇਟ ਅਪ ਗੁੱਡ ਵਰਕ। ਤੇ ਇੱਕ ਦੋ ਗੱਲਾਂ ਕਹਿਣੀਆਂ ਭਾਜੀ ਆ ਜਿਹੜਾ ਕੱਲ ਕੁਛ ਹੋਇਆ ਜਦੋਂ ਉੱਠੇ ਤਾਂ ਬਹੁਤ ਦੁੱਖ ਹੋਇਆ ਵੀ ਇਹ ਜਿਹੜਾ ਕੰਮ ਹੋ ਰਿਹਾ ਆਪਣੇ ਪੰਜਾਬ 'ਚ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਜੀ। ਇੱਕ ਤਾਂ ਆਪਣੇ ਜਿਹੜੇ ਆ ਗੁਰਪ੍ਰਵੰਤ ਪੰਨੂ ਹੈ ਜੀ ਇਹ ਮੈਨੂੰ ਇਹ ਨਹੀਂ ਪਤਾ ਵੀ ਇਹ ਕੈਨੇਡਾ ਦੇ ਵਿੱਚ ਆ ਜਾਂ ਅਮਰੀਕਾ 'ਚ ਹੈ ਜੀ। ਇੱਕ ਤਾਂ ਇਹਨੂੰ ਲੋਕਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ ਇਸ ਬੰਦੇ ਨੂੰ ਨਾ ਜੀ। ਇਹ ਹਰੇਕ ਚੀਜ਼ ਦਾ ਫਾਇਦਾ ਉਠਾਉਂਦਾ ਤੇ ਆਪਣੇ ਸੈਂਟੀਮੈਂਟ ਜੁੜੇ ਹੋਏ ਨੇ ਜਿਹੜੀ ਫੀਲਿੰਗ ਦੇ ਨਾਲ ਪੰਜਾਬੀਅਤ ਤੇ ਉਹਨੂੰ ਖਾਲਿਸਤਾਨ ਦੇ ਵੱਲ ਨੂੰ ਮਤਲਬ ਕਿ ਗਰਮ ਪੱਖੀ ਵਿਚਾਰਾਂ ਵੱਲ ਨੂੰ ਲਿਜਾ ਕੇ ਇਹ ਬੰਦਾ ਫਾਇਦਾ ਉਠਾਉਂਦਾ। ਇਹ ਲੋਕਾਂ ਨੂੰ ਸਮਝਣਾ ਚਾਹੀਦਾ ਜੀ। ਤੇ ਦੂਜੇ ਨੰਬਰ ਤੇ ਜਿਹੜੀ ਦੂਜੀ ਗੱਲ ਕਹਿਣੀ ਆ ਮੈਂ ਇਹ ਆਪਣੇ ਭਗਵੰਤ ਮਾਨ ਸਾਹਿਬ ਨੂੰ ਨਾ ਆ ਕੇ ਸਾਹਮਣੇ ਥੋੜਾ ਜਿਹਾ ਕੈੜੇ ਹੱਥੀ ਲੈਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਨੂੰ। ਤੇ ਉਹਨਾਂ ਦਾ ਕੋਈ ਮੈਨੂੰ ਲੱਗਦਾ ਬਿਆਨ ਆਇਆ ਨਹੀਂ। ਮੈਂ ਤਾਂ ਸੁਣਿਆ ਨਹੀਂ। ਜੇ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਜਾਣਕਾਰੀ ਦੇ ਸਕਦੇ ਹੋ। ਟਵਿੱਟਰ ਤੇ ਹੀ ਕੀਤਾ ਜੀ ਉਹਨਾਂ ਨੇ ਟਵੀਟ ਹੀ ਕੀਤਾ ਸੀਗਾ ਇੱਕ ਟਵੀਟ ਕੀਤਾ ਜੀ। ਉਸ ਤੋਂ ਬਾਅਦ ਮੀਟਿੰਗ ਹੋਈ ਹੈ ਰਾਤ ਤੇ ਫਿਰ ਸਿੰਗਲੇ ਦੀ ਅਰੈਸਟ ਹੋਈ ਹੈ ਇੰਨੀ ਕਿ ਸਾਨੂੰ ਜਾਣਕਾਰੀ। ਇਹ ਭਾਜੀ ਇਹ ਨਾ ਜਦੋਂ ਹੋਰਾਂ ਸੂਬਿਆਂ 'ਚ ਤਾਂ ਮੰਨ ਲਿਆ ਵੀ ਇਹ ਜਿਹੜੇ ਹੁਣ ਚਲੋ ਆਪਾਂ ਕਿਸੇ ਧਰਮ ਦੇ ਸਾਰਿਆਂ ਦਾ ਰਿਸਪੈਕਟ ਕਰਦੇ ਆ। ਹੁਣ ਕਿਹੜਾ ਇਹ ਕੋਈ ਇਹ ਤਾਂ ਕਾਮਨ ਸੈਂਸ ਹੈ ਨਾ ਵੀ ਇਹ ਕਿਹੜੇ ਪਖੰਡਾਂ ਦੇ ਲਈ ਇਹ ਸਿਕਿਉਰਟੀਆਂ ਲੈਣ ਲਈ ਇਹ ਕੁਛ ਕਰਦੇ ਨੇ। ਬਿਲਕੁਲ। ਪਰ ਜਦੋਂ ਅੱਗ 'ਚ ਝੋਕਣਾ ਨਾ ਇਹਨਾਂ ਨੇ ਪੰਜਾਬ ਨੂੰ ਤੇ ਮਰਨੇ ਤਾਂ ਇਹ ਜਿਹੜੇ ਆਪਣੀ ਭੈਣ ਭਰਾ ਨੇ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ। ਪਰ ਮੌਕੇ ਤੇ ਗੱਲ ਸਾਂਭ ਲਈ ਆ ਬਹੁਤ ਵਧੀਆ ਗੱਲ ਹੈ। ਪਰ ਭਗਵੰਤ ਮਾਨ ਨੂੰ ਥੋੜੀ ਜਿਹੀ ਹੋਰ ਐਫਰਟ ਕਰਨੀ ਚਾਹੀਦੀ ਹੈ ਤਾਂ ਅੱਗੇ ਆ ਕੇ ਸਾਰੀ ਆਪਣੇ ਪੰਜਾਬੀਅਤ ਤੇ ਇੰਡੀਆ ਨੂੰ ਸੰਬੋਧਨ ਕਰਕੇ ਕਹਿਣਾ ਚਾਹੀਦਾ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਤੇ ਇਹ ਜਿਹੜੇ ਇੱਕ ਦੋ ਬੰਦੇ ਫੜ ਨੇ ਇਹ ਜੀ ਆਪਣੇ ਜਿਹੜੇ ਸਿੱਖ ਵਾਲੇ ਵੀ ਥੋੜੇ ਗਰਮ ਖਿਆਲੀ ਵੱਧ ਘੱਟ ਬੋਲਦੇ ਨੇ ਉਹਨਾਂ ਨੂੰ ਵੀ ਥੋੜੀ ਜਿਹੀ ਤਾੜਨਾ ਕਰਨ ਵੀ ਭਾਈ ਤੁਸੀਂ ਕਹੇ ਨਾ ਇੱਥੇ 90 ਵੱਲ ਨੂੰ ਲੈ ਕੇ ਜਾਵੋ। ਆਪਾਂ ਨੇ ਬਹੁਤ ਸੰਤਾਪ ਹੰਢਾਇਆ ਜੀ। ਬਿਲਕੁਲ ਜੀ। ਤੇ ਗੁਰਪ੍ਰਵੰਤ ਪੰਨੂ ਦਾ ਭਾਜੀ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ NRI ਨੂੰ ਕਰਦਾ ਰਿਕੁਐਸਟ ਵੀ ਇਕੱਠੇ ਹੋ ਕੇ ਚਲੋ ਸੰਵਾਦ ਦੇ ਨਾਲ ਹਰੇਕ ਚੀਜ਼ ਹੁੰਦੀ ਆ। ਉਹਨੂੰ ਪੁੱਛੋ ਵੀ ਉਹ ਕਰਨਾ ਕੀ ਚਾਹੁੰਦਾ ਬੰਦਾ ਜੀ ਉਹ। ਜੀ ਥੈਂਕ ਯੂ ਜਗਾ ਬਾਈ ਜੀ। 3 ਮਹੀਨੇ ਬਾਅਦ ਉੱਠ ਕੇ
ਥੈਂਕ ਯੂ ਭਾਜੀ ਤੇ ਕੀਪ ਇਟ ਅਪ ਗੁੱਡ ਵਰਕ ਮਿਹਰਬਾਨੀ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਜੀ, ਮੁਬਾਰਕਾਂ ਸਾਰੀ ਟੀਮ ਨੂੰ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਬੰਦੇ ਜੀ। ਦੇ ਖਿਆਲ ਜਿਹੜੇ ਰਾਜੀ ਉਹ ਆਜ਼ਾਦ ਹੋਣੇ ਚਾਹੀਦੇ ਆ। ਬੰਦੇ ਦੇ ਖਿਆਲ ਥੋੜੇ ਜਿਹੇ ਵਿਵਾਕ ਵੀ ਹੋਣੇ ਚਾਹੀਦੇ, ਮੈਂ ਤਾਂ ਇਹ ਕਹੂੰਗਾ। ਔਰ ਬੰਦੇ ਦੇ ਖਿਆਲ ਥੋੜੇ ਜਿਹੇ ਇਸ ਤਰ੍ਹਾਂ ਹੋਣੇ ਚਾਹੀਦੇ, ਬੰਦਾ ਹਰ ਗੱਲ ਨੂੰ ਹਰ ਪਹਿਲੂ ਤੋਂ ਇਕੱਲਾ ਕਈ ਵਾਰੀ ਅਸੀਂ ਹੁੰਨੇ ਵੇਖਦੇ ਹਾਂ ਉੱਥੇ ਇੰਡੀਆ ਦੇ ਵਿੱਚ ਹੁੰਦੇ ਹੋਏ, ਜਿਵੇਂ ਜਿਹੜੇ ਮੋਦੀ ਸਪੋਰਟਰ ਨੇ ਆਪਾਂ ਵੇਖਦੇ ਹਾਂ ਨਾ, ਉਹ ਕਹਿੰਦੇ ਸਾਨੂੰ ਪੈਟਰੋਲ 200 ਰੁਪਏ ਲੈਣਾ ਵੀ ਮਨਜ਼ੂਰ, ਉਹ ਇੱਕ ਲੱਤ ਤੇ ਖੜੇ ਨੇ, ਇੱਕ ਅੱਖ ਨਾਲ ਹੀ ਸਾਰਾ ਕੁਝ ਵੇਖੀ ਜਾਂਦੇ ਨੇ, ਦੂਜੇ ਐਂਗਲ ਤੋਂ ਚੀਜ਼ਾਂ ਨੂੰ ਦੇਖਦੇ ਹੀ ਨਹੀਂਗੇ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਅਸੀਂ ਇਹ ਇੱਕ ਹੰਬਲਾ ਮਾਰਿਆ ਕਿ ਯਾਰ ਇਹਨਾਂ ਚੀਜ਼ਾਂ ਨੂੰ, ਇਹ ਛੋਟੇ ਛੋਟੇ ਕਲੈਸ਼ਸ ਨੂੰ, ਹਾਲਾਂਕਿ ਘਟਨਾ ਬਹੁਤ ਵੱਡੀ ਹੋ ਜਾਣੀ ਸੀ, ਬਹੁਤ ਕੁਝ ਹੋ ਵੱਡਾ ਵਾਪਰ ਜਾਣਾ ਸੀ, ਪਰ ਬਚਾ ਰਹਿ ਗਿਆ। ਤੇ ਇਹਨਾਂ ਦੋ ਬੰਦਿਆਂ ਦੀ ਲੜਾਈ ਨੂੰ, ਜਾਂ ਦੋ ਵਿਅਕਤੀ ਵਿਸ਼ੇਸ਼ ਦੀ ਜਿਹੜੀ ਆਪਦੀ ਵਿਚਾਰਧਾਰਾ ਅੱਗੇ ਰੱਖਣ ਲਿਜਾਣ ਨੂੰ, ਦੋ ਭਾਈਚਾਰਿਆਂ ਨਾਲ ਨਾ ਜੁੜ ਗਏ। ਇਸੇ ਕਰਕੇ ਅੱਜ ਦਾ ਮੰਤਵ ਸੀਗਾ ਰਾਜੀ ਇਹਨੂੰ ਪ੍ਰੋਗਰਾਮ ਨੂੰ ਕਰਨ ਦਾ। ਚੰਗਾ ਲੱਗਿਆ ਜਿੰਨੇ ਵੀ ਕਾਲਰ ਸਾਡੇ ਨਾਲ ਜੁੜੇ ਨੇ, ਜਿਹੜੇ ਉਹਨਾਂ ਨੇ ਆਪਣੀ ਬਹੁਤ ਵਧੀਆ ਰਾਏ ਰੱਖੀ ਕਿ ਪੰਜਾਬ ਨੂੰ ਆਪਾਂ ਪੰਜਾਬ ਹੀ ਰਹਿਣ ਦੇਈਏ, ਪੰਜਾਬ ਨੂੰ ਆਪਾਂ ਕਿਸੇ ਬਲਦੀ ਦੇ ਬੂਥੇ ਨਾ ਲੈ ਕੇ ਜਾਈਏ, ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਮਜ਼ਬੂਤ ਰੱਖੀਏ। ਜੀ ਰਾਜੀ, ਤੁਸੀਂ ਕਹਿਣਾ ਚਾਹੁੰਦੇ ਸੀ? ਬਿਲਕੁਲ, ਆਪਾਂ ਇਸ ਦੇ ਉੱਤੇ ਕੰਟੀਨਿਊ ਰੱਖਾਂਗੇ। ਇੱਕ ਬ੍ਰੇਕ ਲੈਂਦੇ ਆ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ, ਤੇ ਫਿਰ ਜੋ ਸਿਆਸਤਦਾਨਾਂ ਨੇ ਬਿਆਨ ਦਿੱਤੇ ਆ ਉਹਨਾਂ ਨੂੰ ਚਿੱਥਣ ਦੀ ਜਿਹੜੀ ਆਪਾਂ ਉਹ ਕੋਸ਼ਿਸ਼ ਕਰਦੇ ਆ, ਉਹਦੇ ਵਿੱਚ ਉਹ ਕੀ ਕਹਿਣਾ ਚਾਹੁੰਦੇ ਨੇ, ਕੀ ਉਹਨਾਂ ਨੇ ਆਖਿਆ। ਇੱਕ ਲੈਂਦੇ ਆ ਜੀ ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਹੁੰਦੇ ਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਡਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਡਕੇਣਾ 4159090503 4159090503। ਅਟਾਰਨੀ ਟੇਡਕੇਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਆਪਣੇ ਬਿਜ਼ਨਸ ਤੇ ਕਾਰੋਬਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਡਿਜੀਟਲ ਪ੍ਰਮੋਸ਼ਨ, ਮੈਟ੍ਰੀਮੋਨੀਅਲ ਤੇ ਹਰ ਤਰ੍ਹਾਂ ਦੀ ਐਡ ਲਗਵਾਓ। ਨਵੇਂ ਕਸਟਮਰਜ਼ ਲਈ ਖਾਸ ਪ੍ਰਮੋਸ਼ਨਲ ਆਫਰਜ਼। ਸੰਪਰਕ ਕਰੋ 408 272 5200। ਅੱਜ ਹੀ ਕਾਲ ਕਰੋ 4082725200। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ ਨਾ। ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 408 272 5200 4082725200। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਸਾਂਝੀ ਸਾਥ। ਪ੍ਰਵੀਨ ਜੀ ਸਵਾਗਤ ਹੈ ਇੱਕ ਵਾਰੀ ਫੇਰ ਜੀ ਆਇਆਂ ਨੂੰ ਜੀ। ਜੀ ਪ੍ਰਵੀਨ ਜੀ ਆਵਾਜ਼ ਚੈੱਕ ਕਰ ਲਿਓ ਜੀ, ਆ ਨਹੀਂ ਰਹੀ ਤੁਹਾਡੀ। ਹਾਂਜੀ ਜੀ ਹਾਂਜੀ ਹਾਂਜੀ ਨਾਲ ਹੀ ਜੀ ਹੈ ਜੀ। ਸਤਿ ਸ਼੍ਰੀ ਸੋ ਅਕਾਲ ਜੀ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ। ਜੀ ਸੋ ਆਪਾਂ ਗੱਲ ਕਰ ਰਹੇ ਸੀ ਜਿਹੜੇ ਪਟਿਆਲੇ ਦੇ ਵਿੱਚ ਹੋਈ ਘਟਨਾ ਹੈ ਉਸ ਦੇ ਉੱਤੇ, ਤੇ ਹੁਣ ਆਪਾਂ ਜੇ ਕੁਝ ਸਿਆਸੀ ਜਿਹੜੇ ਇਸ ਦੇ ਉੱਤੇ ਪ੍ਰਤੀਕਰਨ ਆਏ ਆ ਉਸ ਨਾਲ ਤੇ ਨਜ਼ਰ ਮਾਰੀਏ। ਹਾਂਜੀ ਅਨਮੋਲ ਗਗਨ ਮਾਨ ਜੋ ਕਿ ਨਵੀਂ ਚੁਣੀ ਵਿਧਾਇਕਾ ਹੈਗੀ ਆ, ਉਸਨੇ ਵੀ ਕਿਹਾ ਵੀ ਇਹ ਜਿਹੜੇ ਪਟਿਆਲੇ ਦੇ ਵਿੱਚ ਜਿਹੜੇ ਕਲੈਸ਼ ਵਾਪਰੇ ਆ ਇਹ ਹੂੰ ਪੋਲੀਟੀਕਲੀ ਮੋਟੀਵੇਟਡ ਸਿਆਸਤ ਤੋਂ ਪ੍ਰੇਰਿਤ ਨੇ, ਤੇ ਇਹਦੇ ਵਿੱਚ ਸ਼ਿਵ ਸੈਨਾ, ਕਾਂਗਰਸ ਤੇ ਅਕਾਲੀ ਦਲ ਦੀ ਇਨਵੋਲਵਮੈਂਟ ਆ। ਭਾਜਪਾ ਨੂੰ ਇਹਨਾਂ ਨੇ ਇਸ ਦੇ ਵਿੱਚ ਨਾਮ ਜਿਹੜਾ ਉਸ ਦੇ ਵਿੱਚ ਨਹੀਂ ਲਿਆ ਹੈਗਾ, ਤੇ ਕਹਿੰਦੇ ਵੀ ਅਸੀਂ ਪੰਜਾਬ ਦੀ ਜਿਹੜੀ ਸ਼ਾਂਤੀ ਤੇ ਇਹ ਜਿਹੜਾ ਅੱਗੇ ਵੱਧ ਫੁੱਲਦਾ ਆ ਉਹ ਹੂੰ ਕਿਸੇ ਵੀ ਕੀਮਤ ਦੇ ਉੱਤੇ ਉਸਨੂੰ ਮੇਨਟੇਨ ਕਰਕੇ ਰੱਖਾਂਗੇ। ਸਰਕਾਰ ਅਜਿਹੇ ਇੰਸੀਡੈਂਟ ਨਹੀਂ ਜਿਹੜੀ ਉਹ ਸਹਿਣ ਕਰੂਗੀ। ਜੀ ਅਲਕਾ ਲਾਂਬਾ ਨੇ ਕੇਜਰੀਵਾਲ ਨੂੰ ਘੇਰਿਆ, ਉਸ ਨੇ ਜਿਹੜਾ ਕਿਹਾ ਵੀ ਪਟਿਆਲੇ ਵਿੱਚ ਤਾਂ ਸ਼ਾਂਤੀ ਮਾਰਚ ਕਰਕੇ ਹਟੇ ਸੀਗੇ, ਇਹ ਕਦੋਂ ਜਿਹੜਾ ਕੱਢਣਾ ਆ। ਕਹਿੰਦੇ ਵੀ ਦਿੱਲੀ ਦੇ ਵਿੱਚ ਜਿੱਦਾਂ ਆਪਾਂ ਦੇਖਿਆ ਵੀ ਤਮਾਸ਼ਬੀਨ ਬਣੀ ਰਹੀ ਉੱਥੇ ਦੀ ਸਰਕਾਰ, ਕੀ ਪੰਜਾਬ ਦੇ ਵਿੱਚ ਹੂੰ ਵੀ ਹੂੰ ਇਦਾਂ ਹੀ ਜਿਹੜੇ ਉਹ ਤੁਸੀਂ ਬਣੇ ਰਹੋਗੇ। ਫਿਰ ਜੀ ਸੁਖਬੀਰ ਬਾਦਲ ਹੋਣਾ ਦਾ ਜਿਹੜੇ ਅਕਾਲੀ ਦਲ ਪਾਰਟੀ ਵਾਲੇ ਹੈਗੇ ਆ, ਉਹਨਾਂ ਨੇ ਵੀ ਜਿਹੜਾ ਟਵੀਟ ਕਰਕੇ ਕਿਹਾ ਵੀ ਦਿਨ ਬ ਦਿਨ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਉਹ ਨਿਘਾਰ ਵੱਲ ਨੂੰ ਵੱਧ ਰਹੀ ਹੈਗੀ ਆ, ਤੇ ਜੀ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਵੀ ਸ਼ਾਂਤੀ ਤੇ ਆਪਸੀ ਭਾਈਚਾਰਾ ਹੈ ਉਹ ਕਿਸੇ ਵੀ ਕੀਮਤ ਤੇ ਬਣਾ ਕੇ ਰੱਖੋ। ਫਿਰ ਵਿੱਚ ਰਾਹੁਲ ਗਾਂਧੀ ਦਾ ਵੀ ਆ ਜਾਂਦਾ ਹੈ ਬਿਆਨ, ਉਹ ਜੀ ਕਹਿੰਦਾ ਵੀ ਪੰਜਾਬ ਵਰਗੇ ਬਾਰਡਰ ਸਟੇਟ ਬੜਾ ਸੈਂਸਿਟਿਵ ਕਹਿੰਦੇ ਬਾਰਡਰ ਸਟੇਟ ਆ। ਦੇਖੋ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਖੌਰੇ ਪੰਜਾਬ 'ਚ ਪਤਾ ਨਹੀਂ ਕਿਹੜੇ ਪਾਕਿਸਤਾਨ ਦੇ ਨਾਲ ਹਮੇਸ਼ਾ ਯੁੱਧ ਹੀ ਲੱਗਾ ਰਹਿੰਦਾ ਆ। ਵੀ ਮੈਂ ਜੀ ਕਹਿੰਦਾ ਵੀ ਮੈਂ ਰਿਪੀਟ ਕਰਦਾ ਵੀ ਇੱਥੇ ਪੀਸ ਤੇ ਹਾਰਮਨੀ ਸ਼ਾਂਤੀ ਆ ਉਹ ਬਹੁਤ ਜ਼ਰੂਰੀ ਆ ਸੈਂਸਿਟਿਵ ਬਾਰਡਰ ਸਟੇਟ ਦੇ ਕਰਕੇ, ਤੇ ਮੈਂ ਅਪੀਲ ਕਰਦਾ ਵੀ ਪੰਜਾਬ ਦੀ ਜਿਹੜੀ ਸਰਕਾਰ ਆ ਲਾ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖੇ। ਕੈਪਟਨ ਅਮਰਿੰਦਰ ਨੇ ਵੀ ਆਪਣੇ ਜਿਹੜੇ ਆ ਉਹ ਦੋ ਗੱਲਾਂ ਜਿਹੜੀਆਂ ਉਸ ਦੇ ਵਿੱਚ ਕਹਿ ਛੱਡੀਆਂ ਵੀ ਪਟਿਆਲੇ ਦੇ ਲੋਕ ਸ਼ਾਂਤੀ ਪਸੰਦ ਨੇ, ਤੇ ਮੈਂ ਅਪੀਲ ਕਰਦਾ ਵੀ ਇਹਨਾਂ ਦੇ ਭੜਕਾਹਟ ਦੇ ਵਿੱਚ ਨਾ ਆਉਣ। ਹੁਣ ਹੂੰ ਤੁਸੀਂ ਦੇਖੋ ਪ੍ਰਵੀਨ ਜੀ, ਜਿਸ ਤਰੀਕੇ ਦੇ ਨਾਲ ਆਪਾਂ ਥੋੜੇ ਦਿਨ ਪਹਿਲਾਂ ਦੇਖ ਰਹੇ ਸੀਗੇ ਵੀ BSP ਜਿਹੜੀ BSF ਆ ਹਾਂਜੀ ਉਸ ਨੂੰ 50 ਮੀਲ 50 ਕਿਲੋਮੀਟਰ ਦਾ ਜਿਹੜਾ ਦਾਇਰਾ ਹੈ ਉਸਦਾ ਵਧਾ ਦਿੱਤਾ ਗਿਆ ਵੀ ਅੰਦਰ ਤੱਕ ਜਿਹੜੇ ਹੋ ਆ ਸਕਦੇ ਆ। ਆਪਾਂ ਬਾਰ-ਬਾਰ ਇਹ ਗੱਲਾਂ ਜਿਹੜੀਆਂ ਉਹ ਸੁਣਨ ਨੂੰ ਮਿਲ ਰਹੀਆਂ, ਇੱਥੋਂ ਤੱਕ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆ ਉਹਨਾਂ ਨੇ ਵੀ ਕਿਹਾ ਵੀ ਕੇਂਦਰ ਤੋਂ ਵੀ ਮਦਦ ਮੰਗੀ ਵੀ ਆਪਾਂ ਪੰਜਾਬ ਵਿੱਚ ਸ਼ਾਂਤੀ ਬਰਕਰਾਰ ਰੱਖਣ ਦੇ ਲਈ ਹਰ ਤਰੀਕੇ ਦੀ ਚੀਜ਼ ਜਿਹੜੀ ਉਹ ਕਰਨ ਦੇ ਲਈ ਤਿਆਰ ਆ। ਮੈਨੂੰ ਤੇ ਇਹ ਨਹੀਂ ਸਮਝ ਆਉਂਦਾ, ਸਾਰੇ ਜਣੇ ਆਪਾਂ ਉੱਥੋਂ ਆਏ ਆ ਵੀ ਪੰਜਾਬ ਦੇ ਜਿੰਨੇ ਲੋਕ ਸਗੋਂ ਪਿਆਰ ਕਰਦੇ ਨੇ ਪਾਕਿਸਤਾਨ ਦੇ ਆਪਣੇ ਜਿਹੜੇ ਵਿਛੜੇ ਭੈਣ ਭਰਾਵਾਂ ਦੇ ਨੂੰ, ਮੈਨੂੰ ਲੱਗਦਾ ਪੰਜਾਬ ਦੁਨੀਆ ਦੇ ਵਿੱਚ ਭਾਰਤ ਦੇ ਹੋਰ ਸੂਬੇ ਦੇ ਵਿੱਚ ਸ਼ਾਇਦ ਉਹਨਾਂ ਪਿਆਰ ਨਹੀਂ ਹੋਣਾ। ਜਾਣ ਹੂੰ ਬੁੱਝ ਕੇ ਜਿਹੜਾ ਆ ਪੰਜਾਬ ਨੂੰ ਇੱਕ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਆ ਵੀ ਖੌਰੇ ਪਤਾ ਨਹੀਂ ਇੱਥੇ ਰੋਜ਼ ਹੀ ਡਾਂਗਾ ਸੋਟੇ ਜਿਹੜੇ ਉਹ ਚੱਲਣ ਡੇ ਆ ਇਹ ਦੂਜੇ ਜਿਹੜੇ ਮੁਲਕ ਵਾਲਿਆਂ ਦੇ ਨਾਲ ਆਪਸ ਦੇ ਵਿੱਚ ਜਿਹੜੇ ਉਹ ਇਸ ਤਰੀਕੇ ਦੇ ਨਾਲ। ਸੋ ਇਹ ਕਦੀ-ਕਦੀ ਤੇ ਲੋਕਾਂ ਨੂੰ ਏਦਾਂ ਲੱਗਦਾ ਹੈ ਵੀ ਖੌਰੇ ਪਤਾ ਨਹੀਂ ਕਿਹੜੇ ਪਾਸੇ ਨੂੰ ਇਹ ਗੱਲ ਤੋਰੀ ਵੀ ਪੰਜਾਬ ਦੇ ਉੱਤੇ ਹੌਲੀ-ਹੌਲੀ ਜਿਹੜੀ ਕੇਂਦਰ ਆ ਏਦਾਂ ਦੀਆਂ ਸ਼ਰਾਰਤਾਂ ਜਿਹੜੀਆਂ ਉਹ ਕਰਾ ਕੇ ਜਾਣ ਬੁੱਝ ਕੇ ਜਿਹੜੀ ਹੂੰ BSF ਜਾਂ ਹੋਰ ਆ ਕੇਂਦਰ ਦੇ ਬਲ ਜਾਂ ਏਦਾਂ ਦੀਆਂ ਚੀਜ਼ਾਂ ਦਾ ਜਿਹੜਾ ਉਹ ਜ਼ੋਰ ਨਾ ਪਵਾ ਲੈਣ। ਉਹ ਖੌਰੇ ਜਿਹੜੇ ਕੇਂਦਰ ਵਾਲੇ ਇਹ ਸੋਚਦੇ ਹੁਣ ਵੀ ਨਵੇਂ ਬਣੇ ਨੇ ਅਜੇ, ਇਹ ਨਵੀਂ ਸਰਕਾਰ ਆ, ਇਹ ਪ੍ਰੈਸ਼ਰ 'ਚ ਦਬਾਅ 'ਚ ਆ ਕੇ ਸਾਨੂੰ ਜਿਹੜਾ ਆ ਹੋਰ ਇਸ ਦੇ ਵਿੱਚ ਦਾਇਰਾ ਜਿਹੜਾ ਉਹ ਸਾਡਾ ਵਧਣ ਦੇ ਵਿੱਚ ਜਾਂ ਵਧਾਉਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ। ਸੋ ਇੱਥੇ ਸਿਆਸਤਦਾਨਾਂ ਨੂੰ ਵੀ ਬੜਾ ਸੁਚੇਤ ਰਹਿਣ ਦੀ ਜ਼ਰੂਰਤ ਆ। ਉਹਨਾਂ ਨੂੰ ਵੀ ਜਿਹੜਾ ਉਹ ਦੇਖਣਾ ਪੈਣਾ ਵੀ ਇਹ ਕੀ ਚੱਲ ਰਿਹਾ ਹੈਗਾ ਆ, ਵੀ ਇਹ ਓਵਰਆਲ ਮਨਸ਼ਾ ਜਿਹੜੀ ਆ ਉਹ ਕੀ ਹੈਗੀ ਆ, ਖਾਸ ਕਰਕੇ ਕੇਂਦਰ ਦੇ ਪੱਖ ਤੋਂ ਜਾਣ ਬੁੱਝ ਕੇ ਜਿੱਦਾਂ ਤੁਸੀਂ ਬਾਕੀ ਸੂਬਿਆਂ ਦੀ ਵੀ ਗੱਲ ਕੀਤੀ ਵੀ ਜੀ ਕਿਤੇ ਇਸੇ ਤਰੀਕੇ ਦਾ ਲਾਂਬੂ ਲਾ ਕੇ ਆਪਣਾ ਦਾਇਰਾ ਜਿਹੜਾ ਹੈ ਉਹ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਹਾਂਜੀ ਬਿਲਕੁਲ ਗੱਲਾਂ ਬਹੁਤ ਸਾਰੀਆਂ ਨੇ ਜਿਨ੍ਹਾਂ ਉੱਤੇ ਚਰਚਾ ਵੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਉੱਤੇ ਵਿਚਾਰ ਕੀਤਾ ਜਾ ਸਕਦਾ ਔਰ ਬਹੁਪੱਖੀ ਚਰਚਾ ਹੋਣੀ ਲਾਜ਼ਮੀ ਹੈ ਇਹਨਾਂ ਚੀਜ਼ਾਂ ਦੀ। ਕਿਉਂਕਿ ਇੱਕ ਬੰਦਾ ਬਾਹਰ ਬੈਠਾ ਤੇ ਉਹ ਕਹਿੰਦਾ ਕਿ ਫਲਾਂ ਤਰੀਕ ਨੂੰ ਅਸੀਂ ਖਾਲਿਸਤਾਨ ਦਾ ਝੰਡਾ ਚੜਾਵਾਂਗੇ, ਦੂਜਾ ਬੰਦਾ ਕਹਿੰਦਾ ਕਿ ਅਸੀਂ ਮੁਰਦਾਬਾਦ ਮਾਰਚ ਕੱਢਣਾ ਵਾ। ਲੋਕਾਂ ਨੂੰ ਇਹਨਾਂ ਚੀਜ਼ਾਂ ਨਾਲ ਉਹਨਾਂ ਨਹੀਂ ਸੀਗਾ ਜਿੰਨਾ ਕੱਲ ਇਹਨਾਂ ਨੂੰ ਤੂਲ ਦਿੱਤਾ ਗਿਆ ਤੇ ਸਾਰਾ ਕੁਝ ਕੀਤਾ ਗਿਆ ਜਿਹੜਾ। ਪਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਪੰਜਾਬ ਰਹੇ। ਪੰਜਾਬ ਬਾਰੇ ਐਵੇਂ ਨਹੀਂ ਕਿਹਾ ਜਾਂਦਾ, ਸੋਹਣੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ, ਉਹ ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ। ਸੋ ਦੇਸ਼ ਪੰਜਾਬ ਹੱਸਦਾ ਵਸਦਾ ਰਵੇ, ਅਸੀਂ ਤਾਂ ਇਹੀ ਕਾਮਨਾ ਕਰਦੇ ਹਾਂ। ਔਰ ਸਾਨੂੰ ਸਮਝਣਾ ਪੈਣਾ ਹੈ ਕਿ ਬਹੁਤ ਜਿਹੜੀਆਂ ਥਿਊਰੀਜ਼ ਤੁਸੀਂ ਦਿੱਤੀਆਂ ਨੇ, ਖਾਸ ਕਰਕੇ ਮੈਨੂੰ ਉਹ ਵੀ ਜਿਹੜੀ ਥਿਊਰੀ ਬੜੀ ਠੋਸ ਲੱਗਦੀ ਹੈ ਕਿ ਜਿਹੜੀ ਕੇਂਦਰ ਸਰਕਾਰ ਆ ਜਾਂ
ਉਹਦੇ ਜਿਹੜੇ ਮਨਸ਼ੇ ਨੇ ਜਾਂ ਉਹਦੇ ਜਿਹੜੇ ਏਜੰਡੇਜ਼ ਨੇ ਉਹ ਅਸਥਿਰਤਾ ਨਾਲ ਹੀ ਜੁੜੇ ਹੋਏ ਨੇ। ਉਹਨਾਂ ਦੀ ਸੱਤਾ ਅਸਥਿਰਤਾ ਚੋਂ ਨਿਕਲਦੀ ਆ ਔਰ ਨਿਕਲ ਰਹੀ ਆ ਲਗਾਤਾਰ। ਤਾਂ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ ਕਿ ਚੰਦ ਲੋਕਾਂ ਦੀ ਕੀਤੀ ਗਈ ਹੁੱਲੜਬਾਜ਼ੀ ਕਰਕੇ ਅਸੀਂ ਇੱਕ ਦੂਜੇ ਫਿਰਕੇ ਦੇ ਨਾਲ ਨਫ਼ਰਤ ਨਾ ਕਰੀਏ। ਸਾਰਿਆਂ ਦੇ ਧਾਰਮਿਕ ਸਥਾਨ ਪੂਜਣਯੋਗ ਨੇ, ਸਾਰੇ ਧਰਮਾਂ ਦਾ ਸਾਨੂੰ ਆਦਰ ਕਰਨਾ ਚਾਹੀਦਾ ਹੈ ਤੇ ਹਰ ਇੱਕ ਮੀਡੀਆ ਰਿਪੋਰਟ ਨੂੰ ਘੋਖਣਾ ਪੈਣਾ ਸਾਨੂੰ, ਕਿਉਂਕਿ ਮੀਡੀਆ ਦਾ ਜਿਹੜਾ ਵਾ ਨਾ ਉਹ ਸਾਨੂੰ ਹੁਣ ਟਾਈਮ ਆ ਗਿਆ ਜਦੋਂ ਮੀਡੀਆ ਨੂੰ ਵੀ ਛਾਨਣੀ ਲਾਉਣੀ ਪੈਣੀ ਆ। ਕਿਉਂਕਿ ਮੀਡੀਆ ਨੇ ਕੱਲ ਇੱਕ ਹੈਡਲਾਈਨ ਚਲਾਈ ਕਿ ਥਾਣੇਦਾਰ ਦਾ ਜੀ ਗੁੱਟ ਵੱਢਤਾ, ਜਦ ਕਿ ਉੱਥੇ ਐਸੀ ਕੋਈ ਘਟਨਾ ਵਾਪਰੀ ਨਹੀਂ ਹੈ। ਹੋਣੀ। ਸੋ ਇਸ ਬਹੁਤ ਜ਼ਿੰਮੇਵਾਰ ਹੋ ਕੇ ਸਾਨੂੰ ਸੋਸ਼ਲ ਮੀਡੀਆ ਤੇ ਵੀ ਥੋੜਾ ਜਿਹਾ ਸਹਿਣਸ਼ੀਲਤਾ ਤੇ ਥੋੜੀ ਜ਼ਿੰਮੇਵਾਰੀ ਭਾਵਨਾ ਨਾਲ ਸੋਸ਼ਲ ਮੀਡੀਆ ਨੂੰ ਹੈਂਡਲ ਕਰਨਾ ਪੈਣਾ। ਸੋ ਜਿੰਨੇ ਵੀ ਦਰਸ਼ਕ ਜੁੜੇ, ਜਿਨ੍ਹਾਂ ਨੇ ਸੁਣਿਆ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਜੀ ਰਾਜ ਜੀ ਬਿਲਕੁਲ, ਸਮਾਂ ਜਿਹੜਾ ਹੈ ਉਹ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਨੂੰ ਹੈਗਾ ਆ। ਪਰ ਓਵਰਆਲ ਜੇ ਕਹੀਏ ਵੀ ਮੌਜੂਦਾ ਸਰਕਾਰ ਦਾ ਇਹ ਫੋਕਸ ਇਸ ਝੜਪ ਤੋਂ ਬਾਅਦ ਦੇ ਵਿੱਚ ਇਹੀ ਆ ਵੀ ਇਹ ਮਾਫੀਆ, ਵੱਡੇ ਲੋਕਾਂ ਖਿਲਾਫ ਐਕਸ਼ਨ ਨੂੰ ਲੈ ਕੇ ਇਹ ਸਿਆਸੀ ਲੋਕਾਂ ਦੀ ਜਿਹੜੀ ਇਹ ਸਾਜ਼ਿਸ਼ ਹੈਗੀ ਆ, ਪਰ ਭਾਜਪਾ ਦਾ ਨਾਮ ਕਿਤੇ ਨਾ ਕਿਤੇ ਇਸ ਦੇ ਵਿੱਚੋਂ ਗਾਇਬ ਹੋਣਾ, ਇਹ ਵੀ ਜਿਹੜੇ ਸਵਾਲ ਜਿਹੜਾ ਉਹ ਜ਼ਰੂਰ ਚੁੱਕਦਾ ਆ। ਤੇ ਜਿੱਦਾਂ ਇੱਕ ਕਾਲਰ ਕਹਿ ਕੇ ਗਏ ਵੀ ਭਾਈ ਇਸ ਨੂੰ ਮੋਹਰੇ ਆ ਕੇ, ਭਗਵੰਤ ਮਾਨ ਨੂੰ ਮੋਹਰੇ ਆ ਕੇ ਥੋੜਾ ਕਰੜਾ ਸਟੈਂਡ ਜਿਹੜਾ ਉਹ ਲੈਣ ਦੀ ਜ਼ਰੂਰਤ ਆ। ਸਿੱਧਾ ਜਿਹੜਾ ਆ ਪੰਜਾਬੀਆਂ ਨੂੰ ਸੰਬੋਧਿਤ ਹੋ ਕੇ ਇਸ ਦੇ ਵਿੱਚ ਭਰੋਸਾ ਜਿਹੜਾ ਉਹ ਦਵਾਵੇ ਵੀ ਭਾਈ ਸਰਕਾਰ ਜਿਹੜਾ ਆ ਉਹ ਲੋਕਾਂ ਦੇ ਨਾਲ ਜਿਹੜੀ ਉਹ ਚੱਲੇਗੀ। ਉੱਦਾਂ ਤਾਂ ਅਜੇ ਇਹਨਾਂ ਨੂੰ ਮਹੀਨਾ ਸਵਾ ਮਹੀਨਾ ਹੀ ਜਿਹੜਾ ਉਹ ਹੋਇਆ ਆ। ਲੋਕ ਕਹਿੰਦੇ ਨੇ ਵੀ ਅਜੇ ਇਹਨਾਂ ਨੂੰ ਵਕਤ ਦੇਣ ਦੀ ਜਿਹੜੀ ਜ਼ਰੂਰਤ ਆ, ਪਰ ਇੱਦਾਂ ਦੀਆਂ ਚੀਜ਼ਾਂ ਕਰਕੇ ਜਿਹੜੇ ਆ ਨਾ ਉਹ ਬਾਹਰੀ ਦਬਾਅ ਜਿਹੜਾ ਆ ਕੇਂਦਰ ਦਾ, ਹੋਰ ਚੀਜ਼ਾਂ ਦਾ, ਉਹ ਪਾ ਦਿੰਦੇ ਆ ਤੇ ਨਵੀਂ ਸਰਕਾਰ ਦੇ ਪੈਰ ਨਹੀਂ ਲੱਗਣ ਦਿੰਦੇ। ਉਹਨਾਂ ਦਾ ਕੰਮ ਆ, ਉਹ ਇਸ ਦੇ ਵਿੱਚ ਮਾਹਰ ਨੇ। ਇਹਨਾਂ ਨੂੰ ਉਹਨਾਂ ਦੀ ਉਹ ਚਾਲਾਂ ਨੂੰ ਵੀ ਜਿਹੜੀ ਉਹ ਸਮਝਣ ਦੀ ਨਾਲ ਦੇ ਨਾਲ ਜ਼ਰੂਰਤ ਆ ਵੀ ਬਾਅਦ ਦੇ ਵਿੱਚ ਬਦਖੋਈ ਤੁਹਾਡੀ ਹੋਣੀ ਆ ਇੱਥੇ, ਵੀ ਜੇ ਤੁਸੀਂ ਇਸ ਨੂੰ ਕਾਬੂ ਕਰਨ ਦੇ ਵਿੱਚ ਨਾਕਾਮਯਾਬ ਰਹੇ। ਸੋ ਚਲੋ ਉਮੀਦ ਕਰਦੇ ਹਾਂ ਵੀ ਇੱਦਾਂ ਦੀਆਂ ਜਿਹੜੀਆਂ ਝੜਪਾਂ ਜਾਂ ਇੱਦਾਂ ਦੀਆਂ ਗੱਲਾਂ ਆ, ਇੱਦਾਂ ਦੇ ਸਿੰਗਲੇ ਵਰਗੇ ਜਿਹੜੇ ਮੂਰਖ ਲੋਕ ਆ, ਉਹਨਾਂ ਨੂੰ ਜਿਹੜਾ ਉਹ ਨਾ ਹੀ ਜਿਹੜੀ ਉਹ ਤੂਲ ਬਹੁਤੀ ਜਿਹੜੀ ਉਹ ਮਿਲੇ। ਹੁਣ ਦੇਖੋ ਇਹਨੂੰ ਕੇਂਦਰ ਦੀ ਜਿਹੜੀ ਸਿਕਿਉਰਿਟੀ ਮਿਲੀ ਹੋਈ ਆ, ਪੰਜਾਬ ਜਿਹੜੀ MHA ਦੀ ਤੁਸੀਂ ਦੱਸ ਰਹੇ ਸੀਗੇ ਪ੍ਰਵੀਨ, CRPF ਦੀ ਜਿਹੜੀ ਸਿਕਿਉਰਿਟੀ ਇਸ ਨੂੰ ਮਿਲੀ ਆ। ਕਈਆਂ ਦੇ ਸਵਾਲ ਸੀਗਾ ਵੀ ਇਹਦੀ ਕਿਉਂ ਨਹੀਂ ਵਾਪਸ ਲਈ, ਕਿਉਂਕਿ ਇਹਨੂੰ ਕੇਂਦਰ ਕੋਲੋਂ ਮਿਲੀ ਹੈ, ਸ਼ਾਇਦ ਇਸ ਕਰਕੇ ਪੰਜਾਬ ਸਰਕਾਰ ਵਾਪਸ ਜਿਹੜੀ ਉਹ ਸ਼ਾਇਦ ਨਾ ਲੈ ਸਕੀ ਹੋਵੇ। ਇਹ ਗਰੰਟੀ ਨਹੀਂ, ਪਰ CRPF ਦੀ ਜਿਹੜੀ ਇਸ ਨੂੰ ਸਿਕਿਉਰਿਟੀ ਜਿਹੜੀ ਉਹ ਹੈਗੀ ਆ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਅਜਿਹੇ ਬੰਦੇ ਜਿਹੜੇ ਅੱਗ ਲਾਉਣ ਵਾਲੇ ਆ, ਉਹਨਾਂ ਨੂੰ ਕੇਂਦਰ ਦੀ ਸ਼ਹਿ ਜਿਹੜੀ ਉਹ ਪ੍ਰਾਪਤ ਆ। ਸੋ ਇਸ ਗੁੱਥੀ ਨੂੰ ਸੁਲਝਾਉਣ ਦੇ ਲਈ ਲੋਕਾਂ ਨੂੰ ਬਹੁਤਾ ਜ਼ੋਰ ਜਿਹੜਾ ਦਿਮਾਗ ਦਾ ਨਹੀਂ ਲਾਉਣ ਦੀ ਲੋੜ ਵੀ ਇਹ ਚੱਲ ਕਿੱਥੋਂ ਰਿਹਾ ਆ, ਕਿਹੜੇ ਇਸ਼ਾਰਿਆਂ ਦੇ ਉੱਤੇ ਇਹ ਸਾਰਾ ਕੁਛ ਅੱਗ ਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਇਹ ਹੈਗੀਆਂ ਨੇ। ਤੇ ਇੱਥੇ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੁਣ ਕਰਦੇ ਹਾਂ ਜੀ ਸਮਾਪਤ। ਸੋਮਵਾਰ ਮਿਲਦੇ ਹਾਂ ਜੀ ਫਿਰ ਇੱਕ ਨਵੇਂ ਟੌਪਿਕ ਦੇ ਨਾਲ, ਨਵੀਆਂ ਗੱਲਾਂ ਬਾਤਾਂ ਸਾਂਝੀ ਸਾਥ ਦੇ ਵਿੱਚ ਜਿਹੜੀਆਂ ਉਹ ਲੈ ਕੇ ਹਾਜ਼ਰ ਹੋਵਾਂਗੇ। ਇਸ ਤੋਂ ਅਗਲਾ ਪ੍ਰੋਗਰਾਮ ਹੁਣ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਘਰ ਸੰਸਾਰ, ਬਲਵਿੰਦਰ ਕੌਰ ਜੀ ਜਿਹੜੇ ਉਹ ਲੈ ਕੇ ਹਾਜ਼ਰ ਹੋਣਗੇ। ਤੇ ਹੁਣ ਦਿਓ ਜੀ ਇਜਾਜ਼ਤ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੇਰੇ ਪ੍ਰਵੀਨ ਸ਼ਰਮਾ। ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।